हाँ जी मेरे लिए हो ਲਓ ਜੀ ਮਿੱਠਾ ਸਾਹਿਬ ਇਹ ਫੜੋ ਪਹਿਲੇ ਸਭ ਤੋਂ ਪਹਿਲੇ इधर आके ਨਹੀਂ ਨਹੀਂ ਆ ਉੱਧਰ ਆ ਦੇ ਮੇਰੇ ਬੂਟ वही ਯਾਰ ਥੋੜਾ ਜਿਹਾ ਸਮਝ ਛੱਡਿਆ ਤੁਸੀਂ ਮਾਜ਼ਰਤ ਬੇਟੇ ਜਬੂਰਾ ਅੱਜ ਕੱਲ ਸਹੁਰੇ ਘਰ ਹੀ ਜਾ ਰਹੇ ਆ ਇਹ ਮਨਹੂਸਤੁਲ ਗਲੋਬਲ ਆ अस्सलाम वालेकुम जी आ गया हाय 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 ਮੈਦਾਨ ਵਿੱਚ ਅੱਗ ਲੱਗੀ ਸੀ ਤੁਹਾਨੂੰ ਏਦਾਂ ਹੀ ਨਹੀਂ ਭਾਈ ਮੈਂ ਨਹੀਂ ਮਤਲਬ ਕਿ ਲੇਕਿਨ ਉਸਤਾਦ ਜੀ ਮੈਂ ਤੁਹਾਨੂੰ ਦੱਸਾਂ ਕੋਈ ਏਡਾ ਫਰਕ ਨਹੀਂ ਪਿਆ हाँ जी ये भी है ਮੇਰੇ ਤੋਂ ਬਗੈਰ ਨਹੀਂ ਨਹੀਂ ਬੜਾ ਫਰਕ ਸੀ ਨਹੀਂ ਤੁਹਾਡੇ ਤੋਂ ਪਿੱਛੋਂ ਕੀ ਸ਼ੋ ਹੋਏ यार की ਫਰਕ ਹੈ की इंजॉय कीता सी ओहो ਤੇਰਾ ਫਰਕ ਤੇਰਾ ਬੇੜਾ ਫਰਕ ਹੋਣਾ ਬੇਟੇ ਵੇਖ ਇਨਸ਼ਾਅੱਲਾ ਨਹੀਂ ਨਹੀਂ ਸਾਡੀ ਫਰਕ ਤੇ ਪਿਆ ਸੀ ਉਹ ਲੱਖ ਲਾਣਾ ਤੇ ਇੰਨਾ ਤੇਲ ਲਾਤਾ ਤੇ ओए तेल ही है लाता ने मिस्त्री छुट्टी करके चला ਕਸਮੇ ਯਾਰ ਮੈਂ ਤੌਲੀਏ ਨਾਲ ਇੱਥੋਂ ਸਾਫ਼ ਕਰਕੇ ਇੱਥੇ ਇੰਜ ਆ ਰਹੀਆਂ ਤਾਰਾਂ ਤੀਨ ਮੈਨੂੰ ਇੰਨਾ ਲਾਇਆ ਮੁੜ ਕੇ ਉਹਦੇ ਨਾਲ ਰੋਟੀਆਂ ਚੋਪੜ ਕੇ ਖਾਈ ਜਾ ਰਹੇ ਆ ਅੱਛਾ ਇਹ ਲਾ ਕੇ ਗਿਆ ਵਾ ਹਾਂਜੀ ਸਿਰ ਨੂੰ ਤੇਲ ਲਾ ਕੇ ਨਾ ਚੰਗਾ ਤੇ ਉਹ ਬੋਤਲ ਸਾਈਡ ਤੇ ਰੱਖ ਗਿਆ ਤੇ ਭਾਜੀ ਹੁਣੀ ਆਏ ਨੇ ਤੇ ਭਾਜੀ ਉਹਨਾਂ ਨੇ ਆਪਣੇ ਧਿਆਨ ਦੇ ਇਹਨਾਂ ਨੇ ਸਮਝਿਆ ਕਿ ਹਲੇ ਲਾਉਣਾ ਤੇ ਭਾਜੀ ਉਹਨਾਂ ਨੇ ਵੀ ਉੱਤੇ ਲਾ ਦਿੱਤਾ ਉਹ ਇੱਥੋਂ ਇੰਜ ਕਰਕੇ ਨਾ ਝਾਲਰ ਟੈਪ ਨਹੀਂ ਬਣ ਗਈ ਚਲੋ ਖੈਰ ਉਸਤਾਦ ਸਫਰ ਕੈਸਾ ਰਿਹਾ ਉਸਤਾਦ ਜੀ ਸਫ਼ਰ ਬਹੁਤ ਅੱਛਾ ਰਿਹਾ ਭਰਾਵਾ ਕਹਿੰਦੇ ਐਤਕੀ ਬਾਈ ਰੋਡ ਆਏ ਹੋ ਸੁਣਿਆ ਹੀ ਨਹੀਂ ले बाई रोड ਬੇਟਾ ਸਭ ਤੋਂ ਤੁਹਾਡੇ ਲਈ ਜਿਹੜੀ ਨੈਸ਼ੀ ਵਾਲੀ ਗੱਲ ਹੈ ਨਾ ਆਹੋ ਉਹ ਬੇਟਾ ਇਹ ਹੈ ਕਿ ਆ ਮੇਰਾ ਬੈਗ ਲਿਆਈ ਅੰਦਰੋਂ ਯਾਰ ਤੁਹਾਡੇ ਵਾਸਤੇ ਮੈਂ ਚੀਜ਼ਾਂ ਇੰਨੀਆਂ ਲੈ ਕੇ ਆਇਆ ਸੀ ਉਹ ਮੈਂ 에어ਪੋਰਟ ਤੇ ਭੁੱਲ ਆਇਆ ਛਾਪਰ ਕਸਮ ਵਾਲੀ ਗੱਲ ਆ ਉਸਤਾਦ ਜੀ ਕਸਮ ਵਾਲੀ ਇੱਕ ਮਿੰਟ ਬੈਠੇ ਯਾਰ ਥੋੜੀ बैग चो अपने लिए कंगा शीशा कटन ਆ लगे ਬੈਗ ਲਿਆਈ ਜਰਾ ਮੇਰਾ ਮੇਰਾ ਯਕੀਨ ਕਰ ਪੂਰੀ ਦੁਨੀਆ 'ਚ ਜਿਹੜਾ ਵੀ ਬੰਦਾ ਬਾਹਰੋਂ ਆਇਆ ਨਾ ਯਕੀਨ ਕਰ ਉਹਨੇ ਇਹੀ ਕਿਹਾ ਵਾ ਕਿ ਯਾਰ ਬੈਗ ਯਾਰ ਦੇ ਕੋਲ ਆ ਨਹੀਂ ਭਾਈ ਉੱਧਰ ਪਿਆ ਐਸੇ ਬੰਦੇ ਆ ਰਿਹਾ ਵਾ ਯਾਰ ਜਾ ਜਾ ਰਿਹਾ ਵਾ ਇਹ ਇੱਕ ਮਨਹੂਸੁਲ ਅਮਰ ਹੋਇਆ ਮਨਹੂਸੀਅਤ ਚ मनहूसुल वतन ਬਿਲਕੁਲ ਸਹੀ ਗੱਲ ਹੈ ਇਹ ਮਨਹੂਸਤੁਲ ਗਲੋਬਲ ਆ ਉਹ ਨਹੀਂ ਗਲੋਬਲ ਮਨੋ ਭਾਜੀ ਇਹਨੇ ਉਹ ਵਿਚਾਰਾ ਉਹਨੇ ਜਿਹਨੇ ਇਹਨੂੰ ਆਈਫੋਨ 15 ਪ੍ਰੋ ਮੈਕਸ ਦੇਣਾ ਸੀ ਹਾਂਜੀ ਹਾਂਜੀ ਅੱਛਾ ਨਾ ਉਹ ਐਕਸੀਡੈਂਟ ਵਿਚਾਰੇ ਦਾ ਹੋ ਗਿਆ ਸੀ ਵਿਚਾਰੇ ਦਾ ਪੈਰ ਟੁੱਟ ਗਿਆ ਲੱਤਾਂ ਉਹਦੀਆਂ ਬੜਾ ਮੁਸ਼ਕਲ ਠੀਕ ਆ ਜੀ ਮੈਂ ਸੋਚਿਆ ਮੈਂ ਕਿਹਾ ਯਾਰ ਮਿੱਠੇ ਦੇ ਬੱਚਿਆਂ ਵਾਸਤੇ ਕੋਈ ਲੈ ਜਾਵਾਂ ਉੱਥੋਂ ਨਾ ਉਹ ਜਿਹੜਾ ਨਹੀਂ ਐਂਡ ਤੇ 에어ਪੋਰਟ ਦਾ ਨਿਜ਼ਾਮ ਆਹੋ ਉੱਥੋਂ ਟਾਵੀਆਂ ਉਹ ਮੈਂ ਲਿਆ ਸਾਰਿਆਂ ਵਾਸਤੇ ਤੇ ਉਹ ਬੈਗ ਉਹ ਵੀ ਮੈਂ ਉੱਥੇ ਭੁੱਲ ਆਇਆ ਮੈਂ ਉੱਥੋਂ ਸਾਲ ਲਿਆ ਮੈਂ ਕਿਹਾ ਉਸਤਾਦ ਜੀ ਇਹ ਕੋਈ ਇਹਦਾ ਰੌਲਾ ਵਾ अच्छा ਇਹਦੀ ਨੀਅਤ ਗੰਦੀ ਆ लिया तुम सारे दे बच्चे वास्ते मनहूस में कर ले ਲੇਕਿਨ ਮੈਂ ਸਭ ਤੋਂ ਪਹਿਲਾਂ ਤੇਰੇ ਜ਼ਿਹਨ ਚ ਆਇਆ ਮੈਂ ਕਿਹਾ ਯਾਰ ਚਲੋ ਇਹ ਆਪਣਾ ਹੋਰ ਇਧਰ सदके जावा नहीं तुसी मोबाइल लिया नहीं बच्चे मच्छियां टाफियां लैन लगे बच्चे मेरे ਉਹ ਮੱਛੀਆਂ ਟਾਫੀਆਂ ਹੋਣੀ ਬੇਟੇ ਉਹ 90 100 ਦਿਰਮ ਦਾ ਪੈਕਟ ਸੀ ਇੱਕ 100 ਦਿਰਮ 75 7.5 ਰੁਪਏ ਬਣਦਾ ओए इथे जेड़ा मैं लॉलीपॉप बच्चे ਨੂੰ ਦਿੰਦਾ ਵਾ 900 ਰੁਪਏ ਦਾ ਇੱਕ ਇੰਨਾ ਕਾ ਇਹ ਗੱਲ 75 ਤਰ੍ਹਾਂ ਸਾਨੂੰ ਕਢਾਉਣਾ ਹੈ ਡੇਢ ਮੈਂ ਮਹਿੰਗੀ ਆਈਟਮ ਲਿਆਂਦੀ ਨਹੀਂ ਤੇ ਆ ਲੱਲੀਆਂ ਮੱਛੀਆਂ ਲਈ ਆਉਂਦਾ ਜੀ ਲੈ ਡੇਢ ਮਹੀਨਾ ਚੱਲਦਾ ਜੀ ਉਹ ਹਾਂ ਚੰਗਾ ਹੀ ਹੋਇਆ ਮੈਂ ਭੁੱਲ ਗਿਆ ਬੇਟੇ ਚੰਗਾ ਹੋਇਆ ਹੁਣ ਮੈਂ ਲੱਭ ਵੀ ਗਿਆ ਤੇ ਮੈਂ ਨਹੀਂ ਲੈ ਕੇ ਆਉਣਾ ਯਾਰ ਉਸਤਾਦ ਜੀ ਅੰਦਰ ਮੈਂ ਅੰਦਰ ਵੜਿਆ ਤੇ ਉਸਤਾਦ ਜੀ ਨਾ ਸ਼ੁਕਰਾ ਤੂੰ ਨਸ਼ੁਕਰਾ ਤਦ ਵੇਲਾ ਕਿੱਥੇ ਤੇ ਕਿੱਥੇ ਲੋਕੀ ਪਹੁੰਚ ਗਏ ਤੂੰ ਤਦੀ ਅੱਜ ਵੀ ਉੱਥੇ ਦਾ ਉੱਥੇ ਹੀ ਨਹੀਂ ਨਚੁਚੜਾ ਮੈਂ ਨਚੁਚੜਾ ਦਿੱਤਾ ਕਿ ਮੈਂ ਸ਼ੁਕਰ ਕਰੀ ਸ਼ਾਇਦ ਕਰਾਂ ਤਾਂ ਏਡੀ ਨਾ ਗੱਲ ਕਰੋ ਉਸਤਾਦ ਜੀ ਮਿੱਠਾ ਇੱਕ ਹੀ ਹੋਇਆ ਜੀ हाँ जी मेरे लिए हो ਲਓ ਜੀ ਮਿੱਠਾ ਸਾਹਿਬ ਇਹ ਫੜੋ ਪਹਿਲੇ ਸਭ ਤੋਂ ਪਹਿਲੇ इधर आके ਨਹੀਂ ਆ ਉੱਧਰ ਆ ਦੇ ਮੇਰੇ ਬੂਟ वही आईफोन ਉੱਧਰ ਆ ਦੇ ਓਏ ਆ ਲਓ ਜੀ ਆ ਫੜੋ ਜੀ ਭਾਈ ਆ ਬਸ ਆ ਵੀ ਉੱਧਰ ਆ ਦੇ ਮੈਂ ਸਲਵਾਰ ਵੀ ਨਾ ਪਾਉਂਦਾ ਇੱਕ ਮਿੰਟ ਠਹਿਰੋ ਇੱਕ ਮਿੰਟ ਮੈਂ ਬੈਗ ਉੱਧਰ ਰੱਖ ਦਿੰਦਾ ਯਾਰ ਤੂੰ ਆ ਘਰ ਮਾਰਨੇ ਯਾਰ ਆ ਪੁੱਤਰੀ ਨਹੀਂ ਕਰੀਦੀ ਹੁੰਦੀ ਉਹ ਕੈਮਰੇ ਓ ਯਾਰ ਤੂੰ ਛੱਡ ਦੇ ਰਾਜੋ ਨਹੀਂ ਵੇਖਣ ਵਾਲੀ ਆ ਪੁੱਤਰੀ ਨਹੀਂ ਕਰੀਦੀ ਹੁੰਦੀ ਉਹ ਸ਼ਾਮ ਉਸਤਾਦ ਜੀ। ਨਹੀਂ ਵੇਖਣ ਵਾਲੀਆਂ ਪਨ ਫੈਸਲੇ ਬੈਗ ਹੀ ਉੱਧਰ ਵਾਲਾ ਲੈ ਆਏ ਆ ਉੱਧਰ ਵਾਲੀ ਹੁਣ ਕਹਾਣੀਆਂ ਹਜ਼ਾਰੀ ਹੀ ਜਾਵਾਂ ਆ ਮੇਰਾ ਚਾਰਜਰ ਉੱਧਰ ਰੱਖ ਤੇ ਬੈਗ ਉਤੋਂ ਮੰਗਾਏਗਾ ਓ ਯਾਰ ਮੈਂ ਤੈਨੂੰ ਯਾਰ ਸਬਰ ਨਹੀਂ ਹੁੰਦਾ ਤੇਰੇ ਕੋ ਅੱਛਾ ਸਬਰ ਨਹੀਂ ਹੁੰਦਾ ਓਏ ਉਸਤਾਦ ਜੀ ਦਵਾਈਆਂ ਟੇਪ ਵੀ ਲੈ ਗਏ ਟੇਪ ਲੈ ਕੇ ਦੇਖ ਲਓ ਵੀ ਕਿਹੜਾ ਕਾਰਡ ਉੱਪਰ ਦਾ ਕੰਮ ਓਏ ਉਹ ਸ਼ਰਾਬ ਦੀ ਬੋਤਲ ਓਏ ਠਹਿਰ ਜਾ ਓਏ ਬੇਟਾ ਮੈਂ ਅੱਛਾ ਸਿਗਰਟ ਤੋਂ ਕਹਿੰਦੇ ਆ ਰਿਆਲਾ ਦੀ ਜਾਨ ਛੜਾ ਦੇ ਤੂੰ ਅੱਗੇ ਤੁਰੀ ਜਾ ਰਿਹਾ ਠਹਿਰ ਜਾ ਹੱਥ ਨਾਲ ਨਹੀਂ ਦਿਲਦਾਰਾ ਉਹ ਜਿੰਨ ਕੈਦ ਕਰਨ ਵਾਲੀ ਆ ਇਹ ਦਵਾਈਆਂ ਆਇਆ ਜੀ ਲਓ ਜੀ ਸ਼ੇਰ ਦਾ ਮਾਸਕ ਲਾ ਕੇ ਵੀ ਕੁੱਤਾ ਹੀ ਲੱਗਣ ਡਿਆ ਵੀ ਖੱਬੇ ਆਏ ਦੇ ਹੈ ਕੀ ਕਸਣਾ ਇਹਦਾ ਓਏ ਸ਼ਾਵਰ
ਓਏ ਅੱਛਾ ਯਾਰ ਇਦਾਂ ਦਾ ਸ਼ੇਰ ਨਾ ਗੋਸ਼ਤ ਖਾ ਕੇ ਮੀਂਗਣੇ ਕਰਦਾ ਹੁੰਦਾ। ਉਹ ਵੇਖ ਲੈ ਵਾਟਰ ਬੇਟਾ ਇਹ ਕੁਆਲਿਟੀ ਤੋਂ ਨਹੀਂ ਲੱਭਦੀ, ਇਹ ਹੈਗਾ ਵਾ ਅਯੂਬ ਸ਼ਾਵਰ। ਇਹ ਲਿਖਿਆ ਤਾਂ ਅਯੂਬ ਸ਼ਾਵਰ। ਕਿੰਨੇ ਪੈਸੇ ਲਿਖੇ ਨੇ? 4 ਦਿਰਮ। ਦਿਰਮ ਭਲਾ ਕੀ ਹੁੰਦੇ ਨੇ? 80 ਤੇ 80 160 ਤੇ 160 320 ਤੇ ਅੱਗੇ ਜ਼ਰਬ ਦੇ ਲਾ। ਓਕੇ ਲਓ ਜੀ ਨਾਜ਼ਰੀਨ, ਅਟੈਚੀ ਖੁੱਲਣਾ ਵਾ ਤੇ 15 ਦਿਨ ਦੁਬਈ ਦੀਆਂ ਤਰੀਫਾਂ ਆ ਲੈ ਲਓ ਬਾਜੀ। ਇਹ ਕੀ ਹੈ? ਮੇਰੇ ਵਾ ਓਏ ਪੈਟਰੋਲ ਸਾਰਾ ਹੀ ਨਿਕਲ ਗਿਆ ਵਿੱਚੋਂ ਯਾਰ, ਸ਼ਿਟ ਯਾਰ। ਇਹ ਹੈ ਕੀ ਸੀ? ਲਓ ਜੀ ਹੁਣ ਦੇਖਿਓ, ਹੁਣ ਇਹਨੇ ਕਹਿਣਾ ਇੱਥੇ ਦੀ ਹੈ ਦੁਬਈ ਦੀ। ਭਾਈ ਜਾਨ ਇੱਕ ਮਿੰਟ ਠਹਿਰ ਜਾਓ। ਮੈਂ ਦੱਸਾਂ ਫਿਰ ਮੰਨੇ ਫਿਰ ਪਨਕਾਰੀ ਉਹ ਚੁੱਲ੍ਹਾ ਬਾਲਣ ਵਾਲੀ ਉਹ ਆ ਉਹ ਨਹੀਂ ਨੱਕ ਤੋਂ ਵਾਲ ਪੁੱਟਣ ਵਾਲੀ ਉਹ ਨਹੀਂ ਓਏ, ਉਹ ਨਹੀਂ ਹੈ ਉਹ ਨਹੀਂ ਨੱਕ ਤੋਂ ਜਿਹੜੀ ਉਹ ਘੁੰਮਦੀ ਆ ਨਾ ਕੀ ਬੇਟਾ। ਉਸਤਾਦ ਜੀ ਦਾ ਇਨਹੇਲਰ। ਓਏ ਲੈਟਰ ਆ ਚੁੱਲ੍ਹੇ ਵਾਸਤੇ ਲੈਟਰ ਆ। ਠੀਕ ਹੈ ਹਾਂਜੀ। ਚੁੱਲ੍ਹੇ ਵਾਲਾ ਵਾ। ਇਹ ਤੇ ਇੱਥੇ ਮਿਲ ਜਾਣਾ ਦੁਬਈ, ਤੁਸੀਂ ਕਿਹੜਾ ਹੀ ਪਵਾਇਆ ਫਿਰ। ਇਹ ਕਿੰਨੇ ਫੋਲਡ ਦਾ ਵਾ ਨਹੀਂ ਆ ਕੋਈ ਅਸੀਂ ਆਈਟਮ ਅੱਖਾਂ ਖੋਲਣ ਆ ਭਰਿਆ ਸੀ ਯਾਰ ਉਹ ਤੋਂ। ਓਏ ਇੱਥੇ ਚਾਈਨਾ ਦੀ ਸੇਲ ਚ ਲੱਗੇ ਰਹੇ ਓਏ ਉਹ ਨਹੀਂ ਆ ਫੈਸਲ ਸਾਹਿਬ ਇਹ। ਇਹ 2 ਨੰਬਰ ਨਿਕਲੇ ਬਈ। ਆਏ ਆ ਗਏ ਉਧਰ ਵਾਲੀ ਆ, ਉਧਰ ਵਾਲੀ ਆ। ਉਧਰ ਵਾਲੀ ਨਹੀਂ ਆ ਤਾਂ ਜੀ ਕੋਚੀ ਫਲੋਰਾ ਉਸਤਾਦ ਜੀ ਤੇ ਆ ਜੋ ਸਵੇਰੇ ਸਵੇਰੇ ਬਾਜ਼ਾਰ ਲਾਉਣ ਡਏ। ਕਾਲੂ ਦੀਆਂ ਚੀਜ਼ਾਂ ਵਿੱਚ ਰੱਖ ਲਈ। ਅੱਲਾ ਖੈਰ। ਲਓ ਜੀ ਮੈਂ ਕੋਲੇ ਜੇ ਕੋ ਪਰਫਿਊਮ ਹੋਣਾ ਨਹੀਂ 에어ਪੋਰਟ ਆ ਮੇਰੇ ਤੋਂ ਯਾਰ ਮੈਂ ਤੇ ਅੱਜ ਤੱਕ ਇਹ ਬੇਟਾ ਜੀ ਪਤਾ ਕੀ ਗੱਲ ਆ, ਮੇਰੀ ਗੱਲ ਸੁਣ ਲਓ। ਤੇਰੇ ਐਕਸੈਂਟ ਚ ਤੇਰੀ ਗੱਲ ਦੇ ਵਿੱਚ ਨਾ ਇੱਕ ਨਿਰਾਸ਼ਪੁਣਾ ਜਿਹਾ ਵਾ। ਲਓ ਜੀ ਆ ਹੁਣ, ਲਓ ਜੀ ਆ ਹੁਣ, ਮੈਨੂੰ ਇਹੀ ਕੁਛ ਹੈ ਤੇਰੇ ਕੋ ਸਾਰਾ ਇਹੀ ਕੁਛ ਆ। ਤੁਹਾਡੇ ਕੋਲ ਵੀ ਹੁਣ ਮਤਲਬ ਆਹੀ ਕੁਛ ਰਹਿ ਅੰਦਰੋਂ ਜ਼ਹਿਨੀ ਤੌਰ ਤੇ ਮਰਿਆ ਪਿਆ ਤੂੰ। ਅੱਛਾ, ਕੀ ਕਵਾਂ? ਚਲੋ ਤੁਸੀਂ ਕੁਛ ਉਹ ਹੈ। ਜੀਣਾ ਸਿੱਖ ਬੇਟੇ। ਮੈਂ ਢੋਲ ਕਰਾ ਲਿਆ ਕਰਾਂ, ਤੁਸੀਂ ਪਰਫਿਊਮ ਕੱਢੋ ਵਿੱਚੋਂ। ਇਹ ਕਾਮੇਡੀ ਨਹੀਂ ਮੈਂ ਕਰ ਰਿਹਾ। ਜੀਣਾ ਸਿੱਖ। ਜੀਣ ਵਾਸਤੇ ਛੋਟੀ ਜਿਹੀ ਤੇ ਖੁਸ਼ ਹੋ, ਥੋੜੀ ਜਿਹੀ ਚੀਜ਼ਾਂ ਦਾ ਖੁਸ਼ੀ। ਲੱਖ ਲਾਹਨਤ ਤੇਰੀ ਜ਼ਿੰਦਗੀ ਤੇ। ਤੁਰ ਫਿਟੇ ਬੂਤੇ ਇਹ ਵੀ ਐਡ ਕਰ ਲਾ। ਇੱਕ ਮਿੰਟ ਹੈ, ਉਹ ਮਿਸ ਹੋ ਗਿਆ ਸੀ। ਉਹ ਵੀ ਪਹੁੰਚਿਆ ਮੇਰੇ ਤੱਕ ਪੁੱਤ, ਤੇ ਮੈਂ ਕਿਤੇ ਐ ਹੋ ਗਿਆ ਵੀ ਉਹ ਚਲਾ ਗਿਆ। ਚੱਲ ਨੋ ਨਹੀਂ ਇੰਜੋਏ ਕਰੀਏ। ਅੱਛਾ। ਕੁਝ ਲੋਕ ਐਸੇ ਹੁੰਦੇ ਨੇ, ਮੈਂ ਤਾਂ ਦੱਸਾਂ ਜੁਗਨੂ ਬਾਦਸ਼ਾਹ, ਉਹਨਾਂ ਕੋਲੋਂ ਨਾ ਰੱਬ ਇੰਜੋਇਮੈਂਟ ਖੋਹ ਲੈਂਦਾ। ਓਏ ਰੌਣਕ ਖੋਲਣ ਉਹਨਾਂ ਨੂੰ ਦੁਨੀਆ ਦੀ ਕਿਸੇ ਜਗ੍ਹਾ ਤੇ ਜਾ ਕੇ ਬਸ ਉਹ ਕਰੈਕਟਰਾਂ ਨੂੰ ਜੋ ਮਰਜ਼ੀ ਨਾ ਕਰ ਲਓ। ਮਨੂਸਤ, ਨੈਸ਼ੀ, ਨੈਗੇਟਿਵਿਟੀ। ਮੰਗਤ ਮੀਰ ਹੋ ਵੀ ਗਿਆ ਇਹਦੇ ਪੈਰਾਂ ਦੇ ਓ ਮਾਸ਼ਾਅੱਲਾ, ਵਾਹ ਯਾਰ, ਵੈਰੀ ਗੁੱਡ, ਕੀ ਬਾਤ ਆ ਜੀ। ਓਏ ਉਹ ਠੀਕ ਹੈ ਜੀ। ਲੈਜੈਂਡ ਤੇਰੇ ਵਾਸਤੇ ਸਪੈਸ਼ਲ ਲੈਜੈਂਡ ਲਿਖਿਆ ਸੀ। ਲਓ ਜੀ ਐਸ ਫੁਹਾਰੇ ਤੇਰਾ ਤੁਸੀਂ ਚੁੰਬਰ ਵਾਲੇ ਕਰਾ ਲਓ, ਖੁਸ਼ੀ ਕਰੋ। ਆ ਲਓ ਜੀ, ਠੀਕ ਹੈ ਜੀ। ਹਾਂਜੀ ਆ ਲਓ। ਬੇਟੇ ਪਰਫਿਊਮ ਆ, ਪਰਫਿਊਮ। ਇਹ ਬੱਚਾ ਜਮੂਰਾ ਅਜੇ ਦੂਰ ਹੈ। ਬੇਟੇ ਜਮੂਰਾ ਅੱਜ ਕੱਲ ਸਹੁਰੇ ਘਰ ਜਾ ਰਹੇ ਬੱਚਾ ਜਮੂਰਾ ਉੱਥੇ ਹੀ ਜਾ ਰਿਹਾ। ਸਿਰਫ ਪੈਕਿੰਗਾਂ ਚੈੱਕ ਕਰ ਪਰਫਿਊਮਾਂ ਦੀਆਂ। ਇਹ ਕਿਤੇ ਮਿਲ ਜੇ ਨਾ ਇੱਕ ਇੱਕ ਤੇ ਕਿਸਮਤ ਬਦਲ ਯਾਰ ਹਾਂਜੀ ਓ ਇਹ ਵੀ ਉਹੀ ਬੱਚਾ ਜਮੂਰ ਵਾਲੀ। ਨਹੀਂ ਉਹ ਜੈਮ ਵਾਲਾ ਡੱਬਾ ਵਾ ਭਾਈ ਮੈਂ ਤਾਂ ਗੱਲ ਹੀ ਨਹੀਂ ਕਰਦੀ। ਕਦੇ ਅਸੀਂ ਵੀ ਲਿਆਵਾਂਗੇ। ਓਏ ਯਾਰ ਇਹ ਤੇ ਤੋਂ ਲੱਗ ਰਹੀ। ਓਏ ਹੋਏ ਸਟਿਕ ਵੀ। ਕੀ ਬਾਤ ਆ ਉਸਤਾਦ ਜੀ, ਲੈ ਵਾਹ ਬਈ ਵੈਰੀ ਕਾਲੂ ਗੁੱਡ। ਦੀ ਮੈਂ ਕਿਹਾ ਖੈਰ ਹੋ ਗਿਆ। ਇਹ ਬੱਚਿਆਂ ਨੂੰ ਵੀ ਲਾਤਾ ਜੀ। ਜੀ ਨੀ ਸਟਿਕ ਕਿੰਨੀ ਕੁ ਖਾਰਜ ਹੋਈ? ਇੱਕ ਮਿੰਟ ਯਾਰ, ਇੱਕ ਮਿੰਟ। ਬਹੁਤ ਜ਼ਿਆਦਾ ਖਾਰਜ ਹੈ। ਓਏ ਆ ਹੀ ਸਹੀ। ਇਹ ਮਡੋਰਾ ਹੀ। ਮੈਂ ਕਿਹਾ ਯਾਰ ਮੈਂ ਕਦੀ ਲੈ ਕੇ ਨਹੀਂ ਗਿਆ ਨਾਸਤੇ ਕੁਛ। ਪਰਮਾਨੀ ਤੇ ਇਸ ਵਾਰੀ ਵੀ ਨਹੀਂ। ਇਹ ਹੁਣ ਜਿਨ੍ਹਾਂ ਨੇ ਭੇਜੀ ਆ ਨਾ ਉਹਨਾਂ ਨੂੰ ਤਾਂ ਅੱਜ ਕਹਿ ਰਿਹਾ ਵੀ ਛੱਡ ਦੇ। ਓਏ ਆ ਵੀ ਓਏ ਕੇਵਰ ਸਾਜੀ ਇਹ ਹੀ ਮੇਰੀ ਮੇਨ ਚੀਜ਼ ਆ। ਬੇਟਾ ਇਹਨੂੰ 2.5 ਸਾਲ ਹੋ ਗਏ ਮੇਰੇ ਕੋਲ, ਇਹ ਮੇਰੀ ਪਰਸਨਲ ਆਜੂ। ਅੱਛਾ ਇਹ ਦੇਖ, ਇਹ ਸਪੈਸ਼ਲ ਮੈਂ ਨਹਾਉਣੀ ਵਾਸਤੇ ਲੈ ਕੇ ਆਇਆ। ਠੀਕ ਆ ਮੂੰਹ ਤੇ ਲਾਉਣ ਵਾਸਤੇ। ਯਾਰ ਮਾਸ਼ਾਅੱਲਾ ਹਰਸ਼ਾ ਮਿਲਦੀ ਦੁਬਈ ਨੂੰ ਯਾਰ। ਕੀ ਬਾਤ ਆ ਉਸਤਾਦ ਜੀ, ਮਜ਼ਾ ਆ ਰਿਹਾ ਦੇਖ ਕੇ। ਹਾਂਜੀ ਮਾਰੀ ਜੀ ਗਿੰਨੀ ਕਰ ਲਓ ਨਹੀਂ ਮਿੱਠੇ, ਜਿਹੜੀ ਤੇਰੇ ਕੋਲ ਚੀਜ਼ਾਂ ਉਹ ਨਹੀਂ ਮਿਲਦੀ। ਯਾਰ ਯੂਨੀਕ ਚੀਜ਼ਾਂ ਵਾ ਇਹ ਪਾਕਿਸਤਾਨ ਚ ਮਿਲਦੀਆਂ ਵਾ, ਨਹੀਂ ਹੈ। ਲੇਕਿਨ ਵੱਖਰੀ ਗੱਲ ਅਸੀਂ ਗੱਲ ਨਹੀਂ ਕਰ ਸਕਦੇ। ਮਿੱਠਾ ਜੀ ਓਏ ਪਾਗਲ ਹੋ ਗਏ ਆ। ਚੱਲ ਵਿੱਚ ਰੱਖ ਓਏ ਤਾਈ ਵੇਖ ਲਓ। ਹਾਂਜੀ ਢੇੜ ਨਾ ਦਈ ਭਲਾ ਕੀ ਆ ਇਹ। ਉਹਨਾਂ ਨੂੰ ਕੁਝ ਮੈਂ ਕਿਹਾ ਲੈ ਕੇ ਚੱਲ ਕਾਦੀ ਦਾ ਸਾਰ ਹੋ ਜਾਏਗਾ। ਅੱਜ ਗਾਣਾ ਸ਼ੁਰੂ ਕਰ ਬੇਟਾ ਇਹਦਾ ਮੈਂ ਸਾਰੇ ਗਾਮਾ ਪਾਸਾ ਲੋਕ ਜਣੇ ਛੱਡ ਦੇ। ਉਹਦੀ ਤੂੰ ਮਜ਼ਬੂਤੀ ਚੈੱਕ ਕਰ ਬੇਟਾ। ਚੱਲ ਆਰਾਮ ਲੈ।
ਕਰ ਯਾਰ TCS ਵਾਲਿਆਂ ਨੂੰ ਫੋਨ ਪਾਰਸਲ ਇਹਨੇ ਵੇਲੀ ਫੇਰ ਵੀ ਓਵਰਲੈਪ ਕਰ ਦੇਣੀ ਉਸਤਾਦ ਜੀ ਲੋਕਾਂ ਨੇ ਕਹਿਣਾ ਜ਼ਾਲਮ ਹੋ ਗਏ ਹੋ ਥੱਲੇ ਕਮੈਂਟ ਬੇਟਾ ਜੀ ਸਪੈਸ਼ਲ ਤੁਹਾਡੇ ਵਾਸਤੇ ਮੈਂ ਲੈ ਕੇ ਆਇਆ ਗਿਲੂ ਓਏ ਜੀ ਓਏ ਮਿੱਠੇ ਹਾਏ ਇਹਦੇ ਨਾਲ ਕਿਲੋ ਇਹ ਗਿੱਲੂ ਇਹ ਜਿਹੜੇ ਰਿਸ਼ਤੇ ਟੁੱਟ ਰਹੇ ਮੈਂ ਕਿਹਾ ਜੋੜ ਲਵੇ ਇਹ ਗਿੱਲੂ ਇਹ ਤੁਸੀਂ ਮੇਰਾ ਕਰਕੇ ਆਏ ਦੁਬਈ ਕਿਉਂ ਹਨਾ ਓਏ ਹੋਏ ਆ ਐਟਮ ਵੱਡੀ ਆ ਦੁਨੀਆ ਚੇਂਜ ਦੁਨੀਆ ਫਨਾ ਹੋ ਜਾਏਗੀ ਦੁਨੀਆ ਮਿੱਠਾ ਜੀ ਗੇਮ ਨਹੀਂ ਉਹ ਨਹੀਂ ਬਣਾ ਨਹੀਂ ਇਹ ਕੋਈ AI ਚੀਜ਼ ਹੈ ਨਹੀਂ ਨਾ, ਨਾ। ਨਹੀਂ ਉਹ ਆ ਪਾਉਣਾ ਮੈਂ ਕਹਿੰਦਾ ਮਿੱਠਾ ਪਿਆਨੋ ਹੀ ਦੁਨੀਆ ਚੇਂਜ ਹੋ ਜਾਏਗੀ ਮੇਰੀ ਮੇਰੇ ਕੋ ਪਿਆ ਹੈ ਅੱਜ ਘਰ ਸਾਡਾ ਮਹੱਲਾ ਹੀ ਚੇਂਜ ਕਰਾ ਦਿਓ ਆਪਣੀ ਦੁਨੀਆ ਚੇਂਜ ਕਰਨ ਦੇ ਤੇ ਅੱਲਾ ਰਹਿਮ ਕਰੇ ਉਸਤਾਦ ਜੀ ਇੰਜੀ ਮੈਂ ਬੜੀ ਦੁਕਾਨ ਦੇ ਮੈਂ ਤੈਨੂੰ ਆਖਰੀ ਵਾਰੀ ਦਿਖਾ ਰਿਹਾ ਬਸ ਬਸ ਆਹੀ ਕੁਛ ਸੀ ਜੀ ਤੂੰ ਬਾਕੀ ਮੇਰਾ ਵਾ ਸਾਰਾ ਕੁਝ ਬਾਕੀ ਗੈਰ ਅਸੀਂ ਵੀ ਤੁਹਾਡੇ ਹੀ ਆ ਉਸਤਾਦ ਜੀ ਹਰ ਸ਼ੈ ਆਈਟਮ ਸੋਹਣੀ ਲੈ ਕੇ ਆਏ ਲਓ ਜੀ ਉਹ ਇੱਕ ਛਾਪਰ ਉੱਥੇ ਰਹਿ ਗਿਆ ਇਹ ਨਾਜ਼ਰੀਨ ਜਿਹੜਾ ਤੁਸੀਂ ਮੈਨੂੰ ਪੁੱਛਿਆ ਨਹੀਂ ਸੀ ਇੱਕ ਵਾਰੀ ਮੈਂ ਅਤਰ ਦੱਸਿਆ ਸੀ ਮੈਂ ਕਿਹਾ ਸੀ 10 ਰੁਪਏ ਦਾ ਕਿ ਲੇਕਿਨ ਇਹ ਮਹਿੰਗਾ ਹੋ ਗਿਆ ਭਾਈ ਥੋੜਾ ਜਿਹਾ ਮੇਰਾ ਹਾਲ ਕੋਈ 20 ਰੁਪਏ ਦਾ 30 ਰੁਪਏ ਦਾ ਹੋ ਗਿਆ ਲੇਕਿਨ ਉਸਤਾਦ ਜੀ ਇਹ ਉਹ ਆ ਇੱਕ ਬੜੇ ਸਿੰਗਰ ਨੇ ਇੰਡੀਅਨ ਉਹ ਵੀ ਇਹਦਾ ਦੱਸ ਰਹੇ ਨੇ ਬਈ ਸੁਭਾਨ ਅੱਲਾ 38 ਕਿ ਦਿਰਹਮ ਦਾ ਵਾ ਸਸਤਾ ਵੀ ਲੱਭ ਜਾਂਦਾ ਲੇਕਿਨ ਉਸਤਾਦ ਜੀ ਵੱਡੇ ਵੱਡੇ ਪਰਫਿਊਮ ਜਿਹੜੇ ਨਾ ਇਹ ਥੋੜਾ ਜਿਹਾ ਘੁੱਟ ਕੇ ਲਾਣਾ ਘੁੱਟ ਕੇ ਤੇ ਹੈ। ਅੱਛਾ ਉਸਤਾਦ ਜੀ ਤੁਸੀਂ ਕਿਹਾ ਸੀ ਮੈਂ ਇੱਕ ਪਰਫਿਊਮ ਨਾਨ ਪੀਟੀਏ ਵੀ ਲੈ ਕੇ ਆਉਂਗਾ ਨਹੀਂ ਉਸਤਾਦ ਜੀ ਹਜੇ ਤੱਕ ਨਹੀਂ ਆਈ ਇਹ ਨਹੀਂ ਆਉਣੀ ਇਹ ਆਏਗੀ ਠਹਿਰ ਥੋੜੀ ਦੇਰ ਠਹਿਰ ਇਹ ਉਹ ਨਹੀਂ ਹੈਗੀ ਕਿ ਲਾਉਂਦੇ ਆ ਤਾਈਆਂ ਟੈਪ ਫੈਲ ਜੇ ਨਾ ਇਹਦਾ ਰਚਾਅ ਹੋਏਗਾ ਕੰਮ ਨਹੀਂ ਹੋ ਰਿਹਾ ਉਸਤਾਦ ਜੀ ਬਿਲਕੁਲ ਨਹੀਂ ਹੋਇਆ ਨਹੀਂ ਹੋਇਆ ਚਲੋ ਠੀਕ ਹੈ ਫੈਸਲ ਮੈਂ ਕਿਹਾ ਜੀ ਨਾਨ ਪੀਟੀਏ ਨਹੀਂ ਜਾਂਦਾ ਪਰਫਿਊਮ ਇਹ ਵੀ ਮੇਰੀ ਹੈ ਇੱਧਰ ਅੱਗੇ ਇੱਧਰ ਇਹ ਚੀਜ਼ਾਂ ਸਾਰੀਆਂ ਇਹਨਾਂ ਦੀਆਂ ਹੀ ਆ ਹਜੇ ਤੱਕ ਨਹੀਂ ਆਈ ਹਾਂਜੀ ਭੈਣ 1 2 3 4 5 6 7 8 ਹਾਂਜੀ ਬੇਟਾ ਸਾਹਿਬ ਕਿਹੜੇ ਲੈਣਾ ਪਰਫਿਊਮ ਮੈਂ ਨਹੀਂ ਕੋਈ ਲੈਣਾ ਓਕੇ ਹਾਂ ਬਈ ਕਿਹੜਾ ਲੈਣਾ ਤਾਂ ਜੀ ਇਹ ਜਿਹੜਾ ਸਭ ਨਹੀਂ ਤੂੰ ਇਦਾਂ ਹੀ ਦੱਸਣਾ ਇਹ ਬਲਾਈਂਡ ਸੌਦੇ ਨੇ ਬਲਾਈਂਡ ਤਾਂ ਜੀ ਤੁਸੀਂ ਮੈਨੂੰ ਬਲਾਈਂਡ ਸੌਦੇ ਨੇ ਲੈਜੈਂਡ ਦੇ ਇਹ ਫੈਸਲੇ ਭਾਈ ਦੱਸੋ ਕਿਹੜਾ ਉਹ ਯਾਰ ਉਹਨੂੰ ਛੱਡ ਦੇ ਤੂੰ ਦੱਸ ਤੂੰ ਲੈਟਰ ਲੈ ਲਾ ਤਿਲੀ ਨਾ ਤੰਗ ਹੁੰਦਾ ਵਾ ਲਾ ਦੇ ਉਸਤਾਦ ਜੀ ਦੇ ਵਾਲ ਪੱਟੇ ਜਾਣੇ ਬਸ ਇੱਕ ਹੀ ਲੈਣਾ ਸੀ ਇੱਕ ਲੈਣਾ ਦੱਸ ਯਾਰ ਜਲਦੀ ਤਾਂ ਕਰ ਜੀ ਆ ਲਾ ਲੈਣਾ ਡਨ ਓਕੇ ਤੇ ਚੈੱਕ ਕਰਾ ਸਕਦੇ ਪਹਿਲੇ ਬਾਅਦ ਚ ਕਰਦੇ ਆ ਇੱਥੇ ਰੱਖ ਫਿਰ ਬਾਅਦ ਚ ਖੋਲ ਕੇ ਚੈੱਕ ਇੱਥੇ ਰੱਖ ਓਕੇ ਹਾਂਜੀ ਬਟ ਕਿਹੜਾ ਲੈਣਾ ਤੂੰ ਦੱਸ ਉਹ ਸਭ ਤੋਂ ਪਰਲਾ ਦੇ ਦਿਓ ਬਟ ਬਟ ਕਿਹੜਾ ਲੈਣਾ ਵੱਡੇ ਸ਼ਾਬਰ ਕਿਹੜਾ ਨਹੀਂ ਦੱਸ ਕਿਹੜਾ ਲੈਣਾ ਕਿਹੜਾ ਵਾਹ ਕਿਆ ਜੀ ਕਿਹੜਾ ਚਲੋ ਜੀ ਆ ਲਓ ਜੀ ਬਸ ਹਾਂਜੀ ਜਲਦੀ ਦੱਸੋ ਆਮ ਨੂੰ ਉਸਤਾਦ ਜੀ ਸਭ ਤੋਂ ਉਰਲਾ ਆ ਬਰੋ ਹੈ? ਯੈਸ ਇਹ ਖੋਲਣਾ ਨਹੀਂ ਹਲੇ ਮੈਂ ਖੋਲਾਂਗਾ ਹਾਂਜੀ ਫੈਸਲ ਸਾਹਿਬ ਉਸਤਾਦ ਜੀ ਹਾਂਜੀ ਜਲਦੀ ਦੱਸੋ ਜਲਦੀ ਉਸਤਾਦ ਜੀ ਇਹ ਨਾਮ ਤਾਂ ਦੱਸੋ ਨਾ ਇਹਨਾਂ ਦੇ ਯਾਰ ਨਾਮ ਨੂੰ ਛੱਡ ਤੈਨੂੰ ਪਤਾ ਨਾਮਾਂ ਦਾ ਫਿੱਟੇ ਮੂੰਹ ਉਸਤਾਦ ਜੀ ਉਹ ਬੇਟੇ ਤੇਰੇ ਘਰ ਚ ਸਭ ਤੋਂ ਆਲਾ ਪਰਫਿਊਮ ਆ ਮੈਟਰੋ ਮਿਲਨ ਚੁੱਪ ਕਰਕੇ ਚੁੱਕ ਲਓ ਵਿਆਹ ਦੇ ਨੇ ਤੇ ਕਲੀ ਫਸਾਈ ਹੋਈ ਸੀ ਆ ਵੀ ਤੁਸੀਂ ਪਰਫਿਊਮ ਹੀ ਇਹ ਵੀ ਪਰਫਿਊਮ ਹੈ ਵੈਸੇ ਇਹ ਤਾਂ ਨਹਾ ਧੋ ਕੇ ਬੇਗੂਨ ਵੀ ਲਾ ਲੈਂਦੇ ਆ ਹਾਂਜੀ ਤਿੰਨਾਂ ਚੋਂ ਇੱਕ ਦੇ ਦਿਓ ਹਲੋ ਹਾਂ ਬਈ ਹੋਰ ਕੌਣ ਰਹਿ ਗਿਆ ਹਾਂਜੀ ਅਬ ਬਦਲਣਾ ਇੰਨੀ ਤੇ ਚ ਬੂਆ ਪੁੱਤ ਤੂੰ ਰਹਿ ਕੇ ਮੈਂ ਤੈਨੂੰ ਕਿੰਦੋਂ ਦਾ ਕਹਿਣਾ ਅੱਛਾ ਹਟ ਜਾ ਤੂੰ ਰਹਿ ਜਾਣਾ ਇੱਥੇ। ਤੈਨੂੰ ਤੇ ਬੇਟਾ ਮੈਂ ਨਹੀਂ ਤੁਸੀਂ ਆਹ ਹੀ ਪੈਣੀ ਆ ਇੱਥੇ ਦੋ ਆਪਸ਼ਨ ਸੀ ਮੇਰੇ ਕੋਲ ਕਿ ਤੈਨੂੰ ਮੈਂ ਕਹਾਂ ਕਿ ਬੇਟਾ ਤੂੰ ਆ ਲੈ ਲਾ ਜਾਂ ਮੈਂ ਕਹਾਂ ਬੇਟਾ ਤੈਨੂੰ ਆਹ ਹੀ ਪੈਣੀ ਨਹੀਂ ਤਾਂ ਮੈਂ ਹਾਲ ਆਪਸ਼ਨ ਚੁਣ ਲਿਆ ਕਿਉਂਕਿ ਡੈਡੀ ਗੁਫ਼ਤਗੂ ਹੀ ਨਹੀਂ ਸੀ ਤੇ ਤੁਸੀਂ ਕਹੇ ਉਸਤਾਦ ਜੀ ਸੁਲਤਾਨ ਦੇਣਾ ਹਾਂਜੀ। ਸੁਲਤਾਨ ਹਾਂ ਇਹ ਦੇਣਾ ਉਸਤਾਦ ਜੀ ਇਹ ਵਾਲਾ ਉਹ ਫਿਰ ਦੇ ਦਿਓ ਨਹੀਂ ਉਸਤਾਦ ਜੀ ਉਹ ਮੈਂ ਰੱਖਿਆ ਅੱਛਾ ਇਹ ਫਿਰ ਮੈਂ ਰੱਖਿਆ ਨਹੀਂ ਉਸਤਾਦ ਜੀ ਚਲੋ ਉਸਤਾਦ ਜੀ ਮੈਂ ਸਿਰਫ ਨਹੀਂ ਦੇਖਣਾ ਭੁੱਖ ਨਹੀਂ ਪਾਈ ਦੀ ਫੈਸਲ ਦਾ ਮੁਗਲਾਂ ਦਾ ਬੱਚਾ ਤੂੰ ਉਸਤਾਦ ਜੀ ਮੈਂ ਅਲਹਮਦੁਲਿਲਾ ਮੁਗਲਾ ਤੂੰ ਜੱਟ ਨਹੀਂ ਹੈਗਾ ਉਸਤਾਦ ਜੀ ਮੇਰੇ ਤੁਸੀਂ ਆ ਕੇ ਉਹ ਭਾਈ ਇਹਨੂੰ ਕਹਿ ਰਿਹਾ ਸਿਰਫ ਤੁਹਾਡੀ ਮਿਹਰਬਾਨੀ ਹੈ ਤੁਸੀਂ ਸਾਰਿਆਂ ਨੂੰ ਕਿਹਾ ਵਾ ਨਹੀਂ ਮੈਨੂੰ ਕਹਿਤਾ ਸਾਰਿਆਂ ਨੂੰ ਕਹਿਤਾ ਅਲਮਾਰੀ ਤੇ ਵੇਖੋ ਮੇਰੀ ਯਾਦ ਉਸਤਾਦ ਜੀ ਹਾਂਜੀ ਵਿੱਚੋਂ ਅਗਲੀ ਗਲੀ ਸ਼ੁਰੂ ਹੋ ਜਾਂਦੀ ਆ ਬੰਦਿਆਂ ਲਈ ਹੈ ਨਾ ਲੋ ਜੀ ਇਹ ਇੱਕ ਜਿਹੜਾ ਨਾ ਇਹ ਲੈਜੈਂਡ ਮੈਂ ਲੈਜੈਂਡ ਦੇ ਵਾਸਤੇ ਲੈਣਾ ਸੀ ਲੇਕਿਨ ਉਹਨੇ ਅੱਗੋਂ ਐਸੀ ਨੈਸ਼ੀ ਪਾਉਂਦਾ ਨਹੀਂ ਉਸਤਾਦ ਜੀ ਬੰਦੇ ਨੇ ਯਾਰ ਇੱਕ ਬੰਦਾ ਐਡੀ ਦੂਰੋਂ ਯਾਰ ਭਾਵੇਂ
ਜੋ ਵੀ ਆ ਜੋ ਵੀ ਇਸ ਐਡੀ ਦੂਰੋਂ ਚੁੱਕ ਕੇ ਯਾਰ ਲੈ ਕੇ ਆਇਆ ਸਪੈਸ਼ਲ ਜਾ ਕੇ ਖਰੀਦ ਕੇ ਤੇਰੀ ਬੂਥੀ ਤੇ ਜ਼ਰਾ ਇਹ ਨਹੀਂ ਆਉਂਦਾ ਅਗਲੇ ਬੰਦੇ ਦਾ ਜਾ ਕਸਮਾਂ ਨੂੰ ਖਾ ਤੁਸੀਂ ਤਾਂ ਕਹਿੰਦੇ ਉਹੀ ਲੈ ਧਨੀਆ ਆਪਾ ਹੋ ਗਿਆ ਲਾਲ ਮਿਰਚ ਵੱਧ ਗਈ ਪੁਦੀਨਾ ਘਟ ਗਿਆ ਮੂਲੀ 3 ਰੁਪਏ ਦੀ ਇੱਕ ਹੋ ਗਈ ਫਿਰ ਤੇ 2 ਨਹੀਂ ਤੇ ਤੁਸੀਂ ਤਾਂ ਕਿਹਾ ਸੀ ਮੈਂ ਤੇਰੀ ਨਾਨ ਪੀਟੀਏ ਪਰ ਚਲੋ ਮੈਂ ਨਾਨ ਪੀਟੀਏ ਕਿੱਧਰ ਗਿਆ ਵਾ ਅੱਛਾ ਠੀਕ ਆ ਉਹਨੇ ਨਹੀਂ ਲਿਆ ਉਹ ਚਲੋ ਜੀ ਬਾਕੀ ਪਰਫਿਊਮ ਆਇਆ ਤੁਹਾਡੇ ਲਈ ਵੀ ਸਾਡੇ ਚ ਕਿਤੇ ਇੰਨੀ ਸਮੈਲ ਪੈ ਗਈ ਆ ਯਾਰ ਇੱਧਰ ਤੂੰ ਲੈ ਲਿਆ ਭਾਈ ਜਾਨ 1 2 3 4 5 ਭਾਈ ਇੱਕ ਵਾਰੀ ਲਾ ਲਓ ਸ਼ੋਅ ਤੋਂ ਬਾਅਦ ਇਹਨਾਂ ਨੇ ਲੈ ਲੈਣੇ ਉਹ ਨਹੀਂ ਲੈ ਲੈਣੇ ਉਹ ਪੁੱਤਰ ਨੇ ਸ਼ੋਅ ਚ ਹੀ ਲੈ ਲੈਣੇ ਆ ਨਹੀਂ ਬੇਟੇ ਲੈਣਾ ਸਿਰਫ ਤੁਹਾਨੂੰ ਮੌਲਾ ਨੇ ਬਸ ਲਓ ਜੀ ਉਸਤਾਦ ਜੀ। ਆ ਇੱਕ ਉਹਨੂੰ ਦੇ ਦੇ ਆ ਲੈ ਫੜ ਬਈ ਚੱਲ ਇੱਕ ਉਹਦਾ ਹੋ ਗਿਆ ਚਲੋ ਜੀ ਲਓ ਜੀ ਹੁਣ ਅੱਗੇ ਰੱਖੋ ਪਰਫਿਊਮ ਸਾਰੇ ਅੱਛਾ ਉਸਤਾਦ ਜੀ ਇਹ ਵਾਪਸ ਤੇ ਨਹੀਂ ਲੈਣੇ ਸਰ ਨਹੀਂ ਭਾਈ ਪਤਾ ਕੀ ਗੱਲ ਕਸਮ ਵਾਲੀ ਗੱਲ ਆ ਆਈਸ ਫੇਅਰ ਉਹ ਕਹਿੰਦਾ ਹੁੰਦਾ ਨਾ ਆਈਸ ਫੇਅਰ ਵਾਪਸ ਨਹੀਂ ਲੈਣੇ ਉਸਾਈ ਪਤਾ ਸੁਣ ਲਾ ਤੈਨੂੰ ਮੈਂ ਯਕੀਨ ਦਵਾਵਾਂ ਵਾਪਸ ਮੈਂ ਨਹੀਂ ਲੈਣੇ ਤੁਹਾਨੂੰ ਯਕੀਨ ਆ ਜਾਏਗਾ ਗੱਲ ਕਰੋ ਮੈਨੂੰ ਯਕੀਨ ਆ ਸਰ ਤੁਹਾਨੂੰ ਮੈਂ ਯਕੀਨ ਦਵਾਵਾਂ ਮੈਨੂੰ ਕਹਾ ਦੋਣਾ ਮੇਰੇ ਕੋਲ ਕਿਹੜਾ ਹੈਗਾ ਇਹਨੂੰ ਚਲੋ ਤੇਰੇ ਕੋ ਹੋਣਾ ਵੀ ਨਹੀਂ ਇਨਸ਼ਾਅੱਲਾ ਮੇਰੀ ਗੱਲ ਸੁਣ ਤੁਹਾਨੂੰ ਫੁੱਲ ਯਕੀਨ ਆ ਜਾਏਗਾ ਕਿ ਮੈਂ ਵਾਪਸ ਨਹੀਂ ਲੈ ਸਕਦਾ ਕਿਉਂ ਦੱਸਾਂ ਹੁਣ ਦੱਸੋ कैसे निजाम है कैसा सिस्टम है ठीक है जी ओ हो ਇੱਧਰ ਛੱਟਾ ਲੈਣਾ ਤੈਨੂੰ ਮਿਲਿਆ ਹੀ ਆ ਨਹੀਂ ओ मेरे मौला ਨਹੀਂ ਨਹੀਂ ਉਸਤਾਦ ਇੱਧਰ ਨੂੰ ਜਰਾ ਕਰਿਓ ਚਲੋ ਤੁਸੀਂ ਈਦ ਮਿਲ ਲਓ ਹੈ ठीक है जी हुन मैं ਤੁਹਾਨੂੰ ਦੱਸਾਂ ਭੈਣ ਖੁਸ਼ਬੂ ਨਹੀਂ ਆ ਰਹੀ ਹੈ ਇਹਦਾ ਆਹੋ ਇਹ ਤਾਂ ਬੰਦੇ ਹਾਂ ਠੀਕ ਲੋ ਜੀ WhatsApp ਪਹਿਲੇ ਦੀ ਇਹ ਭੈਣ ਜਿੰਨੇ ਪਰਫਿਊਮ ਨਾ ਤੁਹਾਡੇ ਸਾਰੇ ਆਹੋ ਠੀਕ ਹੈ ਜੀ ਤੁਸੀਂ ਚੈੱਕ ਕਰ ਲੈਣਾ ਇਹ ਮੈਂ ਵਾਪਸ ਇਸ ਤੋਂ ਨਹੀਂ ਲੈ ਸਕਦਾ ਇਹ 7 ਦਿਰਹਮ ਦੀ ਸੇਲ ਲੱਗੀ ਸੀ 7 ਦਿਨ ਹੋ ਗਏ ਹਾਂਜੀ 7 ਦਿਰਹਮ ਤੁਹਾਡਾ ਤਾਂ ਨਾਕੀ ਬੜਾ ਅੱਛਾ ਵਾ ਅਲਮਾਰੀ ਭਰੀ ਪਈ ਆ ਪਤਾ ਹੀ ਲੱਗਾ 7 ਦਿਰਹਮ ਦੀ ਸੇਲ ਲੱਗੀ ਸੀ ਉਹਦੇ ਚੋਂ ਮੈਂ ਇਹ 9 ਕੱਢ ਲਏ 8 7 56 ਦਿਰਹਮ ਦੇ 9 ਪਰਫਿਊਮ ਮੈਂ ਲੈਣ ਦੇ ਇਹ ਪਾਕਿਸਤਾਨੀ ਪੈਂਦਾ ਵਾ 420 ਰੁਪਏ ਦਾ ਸਾਹਿਬ ਸਸਤੇ ਤੋਂ ਸਸਤਾ ਸੀ ਉਦੋਂ ਲਿਆ ਹੁਣ ਦੱਸੋ ਮੈਂ ਵਾਪਸ ਲੈ ਸਕਦਾ ਨਹੀਂ ਸਰ ਜੀ ਮੈਨੂੰ ਉਸਤਾਦ ਜੀ ਗੱਲ ਪਤਾ ਕੀ ਮਾਫੀ ਨਾਲ ਮੇਰੇ ਤੁਸੀਂ ਉਸਤਾਦ ਲੇਕਿਨ ਮੁਹਤਰਮ ਹੋ। ਤੌਬਾ ਵਾ ਉਸਤਾਦ ਜੀ ਲੇਕਿਨ ਮੇਰੇ ਵਾਕਈ- ਤੁਸੀਂ ਮਾਈ ਬਾਪ ਹੋ ਉਸਤਾਦ ਮੁਹਤਰਮ ਹੋ ਇਸ 57 ਦਿਨ ਮੈਂ 20 ਦਿਨ ਦੇ ਵੀ ਹੁੰਦੇ ਤੁਸੀਂ ਲੈਣੇ ਸੀ ਉਸਤਾਦ ਜੀ ਮੇਰਾ ਦਿਲ ਹਜੇ ਤੱਕ ਨਹੀਂ ਅਸਲ 'ਚ ਮੈਂ ਉੱਥੇ ਗਿਆ ਉੱਥੇ ਇੱਕ ਨਾ ਮਾਲ ਹੈਗਾ ਉਹਦਾ ਨਾਮ ਆ 1 to 10 1 ਤੋਂ 10 ਤੇ 1 ਤੋਂ 10 'ਚ ਤੁਸੀਂ ਡੇ ਟੂ ਡੇ ਤੇ ਚਲੇ ਜਾਂਦੇ ਨਹੀਂ ਮੈਂ 1 to 10 ਤੇ ਗਿਆ ਆਹੋ ਉੱਥੇ ਮੈਂ ਦੇਖੇ ਪਰਫਿਊਮ ਸਹੀ ਮੈਂ 1.5 ਘੰਟਾ ਸਿਰਫ ਉਹ ਲੱਭਿਆ ਜਿਹੜੇ ਵੇਖਣ 'ਚ ਮਹਿੰਗੇ ਲੱਗਣ ਹਾਏ ਵੈਰੀ ਗੁੱਡ ਤਾਜੀ ਅਸੀਂ ਸਸਤੇ ਤੋਂ ਸਸਤੇ ਲਏ ਸੀ 10 450 ਰੁਪਏ ਦਾ ਪਾਕਿਸਤਾਨੀ ਨਾ ਸਹੀ ਸਾਫ਼ ਸਿਹਤਮੰਦ ਪੀਣ ਵਾਲਾ ਪਾਣੀ ਨਹੀਂ ਨਾ ਲੱਭਦਾ ਸਹੀ ਗੱਲ ਨਹੀਂ ਇਹਨਾਂ ਦਾ ਫਾਇਦਾ ਟਿੱਡੀ ਮੱਛਰੀ ਮਰ ਜਾਏਗਾ ਇਹਦੇ ਨਾਲ ਤੇਰਾ ਜ਼ਮੀਰ ਵੀ ਮਰ ਜਾਏਗਾ ਲਾਦਾ ਨਹੀਂ ਉਹ ਇਹ ਨਾਨ ਪੀਟੀਏ ਨਹੀਂ ਹੈਗਾ ਤਾਜੀ ਮੰਨ ਗਏ ਤੁਹਾਨੂੰ ਅਸੀਂ ਸਸਤੇ ਤੋਂ ਸਸਤਾ ਲੱਭਿਆ ਸੀ 10 ਦਿਰਹਮ ਦਾ ਮੈਂ ਕਹਿੰਦਾ ਸਾਰੇ ਮਿਕਸ ਕਰਕੇ ਇਹ ਚ ਪਾ ਲਓ ਸਵੇਰ ਨੂੰ ਆ ਕੇ ਸਾਰੇ ਇੰਜ ਕਰ ਲੈ ਇਹ ਮੈਂ ਹੁਣ ਸਮਝ ਆਈ ਕਿਉਂ ਲਿਆਂਦਾ ਸਾਰੇ ਇਹਦੇ ਚ ਲੱਤੋ ਉਹ ਉੱਥੇ ਰੱਖ ਲਓ ਸਾਜੀ ਮੇਰੀ ਖਰਾਬ ਆ ਔਰ ਪ੍ਰੈਸ਼ਰ ਦੂਸਰਾ ਬਾਅਦ ਪਹਿਲੇ ਕੁਰੀ ਕਢਾ ਲਾ ਏ ਸਹੀ ਹੈ ਚਲੋ ਜੀ ਲੁੱਟ ਲ ਖਾ ਜਾ ਲੁੱਟ ਕੇ ਖਾ ਜਾ ਉਸਤਾਦ ਨੂੰ ਉਹ ਨਾਨ ਪੀਟੀਏ ਆ ਲੈਟਰ ਦੇ ਦਿਓ ਤੁਸੀਂ ਮੈਨੂੰ ਕਿਹੜਾ ਲੈਟਰ ਇਹ ਉਸਤਾਦ ਜੀ ਇਹ ਇਹ ਮੈਨੂੰ ਲੈਟਰ ਮੈਂ ਉੱਥੇ ਆਪਣੇ ਹੱਥ ਲਿਆਂਦਾ ਬੇਟਾ ਚੁੱਲਿਆ ਸੁਲਤਾਨ ਤੇ ਚੈੱਕ ਕਰਾਉਣਾ ਉਸਤਾਦ ਜੀ ਮੈਨੂੰ ਬੇਟਾ ਸਾਰੇ ਹੀ 7 ਅਸਲ ਚ ਹੁਣ ਅਗਲੀ ਗੱਲ ਸੁਣ ਲੈ ਇਹ ਇੱਕੋ ਜਗ੍ਹਾ ਉਹਨਾਂ ਨੇ ਵੱਡਾ ਟੱਪ ਭਰ ਕੇ ਨਾ ਬੋਤਲਾਂ ਲਾ ਕੇ ਲਗਾ ਕੇ ਤਾਲ ਤੂੰ ਜਿਹੜਾ ਮਰਜ਼ੀ ਖੋਲ੍ਹ ਲਾ ਸਮੈਲ ਇੱਕੋ ਹੀ ਆਏਗੀ ਓਏ ਜਿਹੜਾ ਮਰਜ਼ੀ ਖੋਲ੍ਹ ਲਾ ਤਾਜੀ ਆ ਮੇਦਸਾ ਓਏ ਇੱਧਰ ਰੱਖ ਇੱਥੇ ਹੱਥ ਰੱਖ ਪਹਿਲੇ ਇਹਦੀ ਆਣ ਹੀ ਨਹੀਂ ਦਈ ਉਹਦੇ ਦਾ ਪਰਫਿਊਮ ਪਾਣਾ ਭੁੱਲ ਗਏ ਯਾਰ ਤਾਜੀ ਉਹਨੇ ਵੀ ਨਹੀਂ ਆਉਣ ਦਈ ਥੱਲੇ ਮਾਮਾ ਤੂਸਾਂ ਵਾਲੀ ਕੋਟੀ ਪਾਈ ਹੈ ਤੂੰ ਤੇਰੀ ਨਹੀਂ ਜਾਣ ਦੇ ਪੁੱਤ ਨਹੀਂ ਆਉਣ ਡਈ ਆ ਬੇਟਾ ਕੀ ਹੋਰ ਕੀ ਹੋਇਆ 1 ਮਿੰਟ ਹਲੋ ਹਾਂ ਕਿੰਨਾ ਠੰਡਾ ਹੋਈ ਜਾਂਦੇ ਆ ਹੋਰ ਕੁਝ ਵੀ ਨਹੀਂ ਤੈਨੂੰ ਹੁਣ ਲੋਕੀ ਪੁੱਛਣ ਤਾਜੀ ਲੱਗੇ ਮੈਨੂੰ ਤੁਸੀਂ ਉਹ ਬਲੈਕ ਵਾਲੀ ਦੋ ਇਹ ਬਲੈਕ ਵਾਲੀ ਉਹ ਜਿਹੜੀ ਮਰਜ਼ੀ ਲੈ ਲਾ 7 ਤੇਰਾ ਜਿਹੜੀ ਮਰਜ਼ੀ ਲੈ ਆ ਆ ਲਈ ਓਏ ਬੇਟਾ ਐਡੀ ਜ਼ਾਲਮ ਆ ਬੱਟ ਦੀ ਸਭ ਤੋਂ ਆਲਾ ਸੀ ਔਰ ਸਾਰਿਆਂ ਦੀ ਇਦਾਂ ਦੀ ਹੈ ਓਏ ਕੋਈ ਆ ਫਿੱਟੇ ਮੂੰਹ ਮੈਂ ਹੱਥੀ ਤੇ ਭਰਵਾ ਕੇ ਲਿਆ ਬਾਲਟੀ ਚੋਂ ਤਾਜੀ ਇਹਨਾਂ ਨੂੰ ਖੋਲੋ ਤੁਸੀਂ ਵੇਖ ਲੈਣੇ ਤੇ ਭਾਜੀ ਜ਼ਾਇਆ ਨਾ ਨਹੀਂ ਆ ਕਰੋ ਉਹਨਾਂ ਨੂੰ ਦੇਣਾ ਨਾ ਮੈਂ ਖਾਲੀ ਬੋਤਲ ਮੋੜਨੀ ਆ ਇਹਨਾਂ ਨੇ ਦੁਬਈ ਜਾ ਕੇ ਵਾਪਸ ਕਰਨੀਆਂ ਖਾਲੀ ਬੋਤਲਾਂ ਉਹੀ ਗੁਰਬਤ ਤੇਰੇ ਅੰਦਰੋਂ ਝਲਕ ਰਹੀ ਅੱਛਾ, 7 ਦਿਰਹਮ ਰਹਿ ਗਿਆ ਨਾ 7 ਦਿਰਹਮ ਤੋਂ ਵੀ
ਨਹੀਂ ਭੈਣ, 7 ਦਿਨ ਦਾ ਕੁਝ ਨਹੀਂ ਹੁੰਦਾ। ਮਹਿੰਗੇ ਪਰਫਿਊਮ। ਅੱਛਾ ਉਸਤਾਦ ਜੀ, ਹਾਂਜੀ ਹਾਂਜੀ ਭੈਣ, ਸੁਲਤਾਨ ਮਜ਼ਾਕ ਕਰ ਰਹੇ ਨੇ ਭੈਣ। 7 ਦਿਨਾਂ ਦੀ ਤਾਂ ਡੱਬੀ ਨਹੀਂ ਬਣਦੀ। ਮੇਰਾ ਸੁਲਤਾਨ ਨੇ ਚੈੱਕ ਕਰਾ ਦਾਂ। ਉਸਤਾਦ ਜੀ ਮੈਂ ਖਾ ਜਾਣਾ ਵੇ, ਮੇਰੇ ਕੋਲ ਅਲਮਾਰੀ ਭਰੀ ਪਈ ਹੈ। ਓਏ ਐਡੀ ਕਿ ਤੇਰੀ ਅਲਮਾਰੀ ਹੈ ਸਿਰਫ, ਕਿੰਨੇ ਕੁ ਪਰਫਿਊਮ ਨਾਲ ਭਰ ਜੂਗੀ? ਤੇ ਪਰਫਿਊਮ ਨਾ ਭਰੀ ਇੱਕ ਪਰਫਿਊਮ ਤੇ ਇਕੱਤਰ ਰੱਖੋ ਤੇ ਉਹਦਾ ਘੁੱਟ ਕੇ ਦਰਵਾਜ਼ਾ ਬੰਦ ਕਰਨਾ ਪੈਂਦਾ। ਓ ਯਾਰ ਮੈਨੂੰ ਯਾਦ ਆਇਆ, ਚਲੋ ਜੀ ਚਲੋ। ਸੌਦਾ ਕਰਨ ਦੇ ਆਪਸ ਚ ਕੀ ਬਟਾਉਣਾ ਤੂੰ? ਆ ਬਟਾਉਣਾ ਤੂੰ? ਚੱਲਿਆ, ਮੈਨੂੰ ਪਹਿਲਾਂ ਹੀ ਪਤਾ ਸੀ ਨਾ, ਮੈਨੂੰ ਪਹਿਲਾਂ ਹੀ ਪਤਾ ਸੀ। ਚਲੋ ਆ ਲਓ ਦੇ ਦੇ ਉਹ ਦੇ ਦੇ। ਆ ਲਓ ਭਾਈ, ਆ ਲਓ। ਇਹ ਕਿਦਾਂ ਦਾ ਵਾ? ਇਹ ਗਿਲੂ ਆ। ਇਹਨੇ ਕੱਪੜੇ ਦਾ ਕਰਕੇ ਲਿਆ, ਪਰਸ ਵੀ ਬਣ ਜਾਏਗਾ। ਮਿੱਠਾ ਸਾਹਿਬ ਇਹ ਆਮ ਗਿਲੂ ਨਹੀਂ ਹੈਗਾ। ਮੈਨੂੰ ਦੀ ਲੋੜ ਹੀ ਨਹੀਂ ਹੈਗੀ, ਮੇਰਾ ਬਚਪਨ ਸਹੀ ਰਿਹਾ ਵਾ। 1100 ਦਿਰਹਮ ਦਾ ਗਿਲੂ ਆ। ਇਹਦੇ ਨਾਲ ਤੁਸੀਂ ਦੰਦ ਜੋੜ ਲਓ ਆਪਣੇ, ਜਿਹੜਾ ਦੰਦ ਟੁੱਟ ਜਾਂਦਾ। ਇਹਦੇ ਨਾਲ ਰਿਸ਼ਤੇ, ਤਲਕ, ਭਰੋਸਾ, ਠੀਕ ਆ, ਇਤਮਾਦ ਟੁੱਟ ਜਾਂਦਾ, ਉਹ ਜੁੜ ਜਾਂਦਾ। ਇਹਦੇ ਨਾਲ ਹਰ ਸ਼ੈ ਜੁੜ ਜਾਂਦੀ। ਇਹ ਪੀਟੀਏ ਪ੍ਰੂਫ ਆ ਜੀ? ਜੀ ਇਹ ਪੀਟੀਏ ਪ੍ਰੂਫ। ਨॉन ਪੀਟੀਏ ਦਾ ਨਹੀਂ, ਪੀਟੀਏ ਪ੍ਰੂਫ। ਚਲੋ ਫਿਰ ਕੋਲ ਹੀ ਰੱਖੋ। ਹੈ ਨਹੀਂ ਕੁਝ ਬੋਈ ਨਹੀਂ ਹੋਣੀ। ਉਸਤਾਦ ਜੀ ਉਹ ਮੈਨੂੰ ਯਾਦ ਆਈ ਓ ਯਾਰ, ਇਹ ਖੁਸ਼ਬੂ ਨਹੀਂ ਹੋਣੀ, ਧੂਆਂ ਹੋਣਾ ਸਿਰਫ। ਲੇਕਿਨ ਉਸਤਾਦ ਜੀ ਜੋ ਵੀ ਹੈ, ਮੇਰੇ ਕੋਲ ਸਾਰੀ ਜ਼ਿੰਦਗੀ ਤੁਸੀਂ ਜਦੋਂ 20 ਸਾਲ ਬਾਅਦ ਵੀ ਜੀ ਮੇਰੇ ਕੋਲ ਤੁਸੀਂ ਵੇਖੋਗੇ। ਮੈਂ ਉਸਤਾਦ ਜੀ ਨੇ ਦੱਸਿਆ, ਮੈਂ ਸੀਨੇ ਨਾਲ ਲਾ ਕੇ ਰੱਖਣੇ। ਇੱਕ ਲਾ ਕੇ ਨਹੀਂ ਰੱਖ। ਨਹੀਂ ਉਸਤਾਦ, ਦੋਵੇਂ ਕਸਮ ਵਾਲੀ ਗੱਲ ਜੇ, ਮੈਂ ਪੁੱਤਰ ਹਾਂ ਤੁਹਾਡਾ। ਦੇਖੋ ਉਸਤਾਦ ਜੀ, ਮੈਂ ਜ਼ਿੰਦਗੀ 'ਚ ਨਹੀਂ ਤੁਹਾਡੇ ਕੋਲ ਕੁਛ ਲਿਆ। ਲਓ ਆ ਉਸਤਾਦ ਜੀ ਮੈਂ ਸੈਲਰੀ ਨਹੀਂ ਲਈ। ਨਹੀਂ ਉਸਤਾਦ, ਮੈਂ ਸੀਨੇ ਨਾਲ ਲਾ ਕੇ, ਕਸਮ ਵਾਲੀ ਗੱਲ। ਸੀਨੇ ਨਾਲ ਇੱਕ ਲਾ ਲਾ। ਨਹੀਂ ਉਸਤਾਦ ਜੀ, ਦੋਵੇਂ ਲਾ ਖੁਦਾ ਦੀ ਕਸਮ, ਮੈਂ ਜ਼ਿੰਦਗੀ 'ਚ ਨਹੀਂ ਤੁਹਾਡੇ ਕੋਲ ਭਾਈ ਕੁਛ ਲਿਆ। ਫੈਸਲ ਨੇ 2 ਲੈਣੇ ਤੇ ਫਿਰ ਅਸੀਂ ਵੀ 2। ਨਹੀਂ ਓਏ ਪਾਗਲ, ਛੱਡ ਉਸਤਾਦ ਜੀ, ਵੱਡੀ ਦੁਨੀਆ ਉਸਤਾਦ ਜੀ। ਤੂੰ ਦੇਖਿਆ ਨਹੀਂ ਦੋਵੇਂ ਗੋਲ ਲੈਦਾ ਕੈਟਾਗਰੀ ਨਹੀਂ। ਉਸਤਾਦ ਜੀ ਮੈਨੂੰ ਤੁਹਾਡੇ ਮੈਂ ਖੋਲ ਕੇ ਚੈੱਕ ਕਰ ਲਾਂ। ਨਹੀਂ ਤੂੰ ਸੀਨੇ ਨਾਲ ਲਾ, ਸੀਨੇ ਨਾਲ ਬੰਨ ਲਾ ਇਹਨੂੰ, ਸੀਨੇ ਨਾਲ ਬੰਨ ਕੇ ਟੈਂਕ ਥੱਲੇ ਵੜ ਜਾ। ਸਟੇਜ ਤੇ ਲੈ ਵੜ ਜਾ। ਆ ਉਸਤਾਦ ਜੀ ਉਹ ਨਾਲੇ ਯਾਦ ਆਇਆ, ਸ਼ੀਰੀਨਜ਼ਾਰੀ ਕਹਿ ਰਹੀ ਸੀ ਜਾਨੀ ਭਾਈ ਨੂੰ ਸਲਾਮ ਕੋ ਦੇ। ਚਲੋ ਜੀ, ਮੈਂ ਕਹਿੰਦਾ ਲੋ ਜੀ। ਹਾਂ। ਅਬ ਆ ਦੇ ਯਾਰ ਉਹਨਾਂ ਨੂੰ, ਇੱਕ ਕਲਿੰਦੇ ਦੇ, ਇੱਕ ਸ਼ਰਾਧ ਨੂੰ ਦੇ ਦੇ। ਓਏ ਉਸਤਾਦ ਜੀ ਇਹ ਵੀ ਚੁੱਕੋ। ਮਿੱਠਾ ਸਾਹਿਬ ਤੁਸੀਂ, ਤੁਹਾਨੂੰ ਕੋਈ ਪਰਫਿਊਮ ਨਹੀਂ ਪਸੰਦ ਆਣਾ, ਤੁਸੀਂ ਆਪਣੀ ਮਰਜ਼ੀ ਦੇ ਵਿੱਚ ਜਿਹੜਾ ਮਰਜ਼ੀ ਭਰਾ ਲੈਣਾ ਇਥੋਂ। ਮੈਂ ਤੈਨੂੰ ਕੀ ਲਾਹੌਰ ਜਾਣਾ ਛਾਲਮੀਓ ਭਰਵਾ ਲਈ ਜਿਹੜਾ ਮਰਜ਼ੀ। ਮੈਂ ਤੈਨੂੰ ਕੀ ਗੱਲ ਆਈ ਆ? ਪੀਟੀਏ ਪ੍ਰੂਫ ਲਿਆ, ਮੈਂ ਨॉन ਪੀਟੀਏ ਮਹੀਨਾ ਪੁੱਛਦੇ ਲਾਤਾ। ਹੁਣ ਸਿਰਫ 7 ਦਰਮ ਵਾਲਾ ਪਰਫਿਊਮ ਲੈ। ਕਿਉਂ ਜੀ ਬਾਜੀ? ਯਾਰ 7 ਧਰਮ, ਤੁਸੀਂ ਇਹ ਦੇਖੋ ਕਿ ਉਸਤਾਦ ਜੀ ਨੂੰ ਉੱਥੇ ਸਾਡੀ ਯਾਦ ਆਈ। ਕੱਖ ਵੀ ਨਹੀਂ ਆਈ। ਇਸ ਗੱਲ ਤੇ ਯਾਰ ਭਲਾ ਹੁਣ ਉਸਤਾਦ ਜੀ 7 ਦਿਰਹਮ ਨਹੀਂ ਭੈਣ, 7 ਦਿਰਹਮ ਜਿੰਨੇ ਨਹੀਂ, ਵੀ ਉਸਤਾਦ ਜੀ ਉਹ ਹੋਰ ਹੁੰਦੇ ਨੇ, ਇਹ ਉਹੀ ਨੇ। ਲੇਕਿਨ ਉਸਤਾਦ ਨਹੀਂ ਜੀ, ਨਹੀਂ 7 ਦਿਰਹਮ ਵਾਲੇ ਦੀ ਪੈਕਿੰਗ, ਉਹ ਬਹੁਤ ਬੁਰੇ ਜਿਹੇ ਹੁੰਦੇ ਨੇ, ਉਹ ਜਿਹੜੇ ਪਏ ਹੁੰਦੇ ਵਨ। ਹਾਂਜੀ ਲੇਕਿਨ ਉਸਤਾਦ ਜੀ ਇਹ ਵਾਕਈ 7 ਵਾਲੇ ਆ ਭਾਈ। ਉਹ 10 ਵਾਲੇ ਸੀ ਜਿਹੜੇ ਉਹ ਲਿਆਂਦੇ ਸੀ। ਤੂੰ ਜਲਦੀ 4.5 ਚੁੱਕ ਲੈ ਬੇਟੇ। ਨਹੀਂ 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 ਉਹ ਉਹਨੇ ਲੈ ਲੈ ਦੋਵੇਂ, ਉਹ ਮੈਂ ਜਿਹੜੇ 9 ਰੁਪਏ ਦੇ 2 ਸੀ। ਇੱਕ ਪਰਫਿਊਮ ਆ ਕਿੰਨਾ ਦਾ ਬਾਬਾ? ਲਿਆ ਖੋਲੀਏ ਫੈਸਲ ਸਾਹਿਬ। ਨਹੀਂ ਉਸਤਾਦ ਜੀ, ਮੈਂ ਉਸਤਾਦ ਜੀ ਨਹੀਂ ਅੰਜੀ ਸਾਰੀ ਜ਼ਿੰਦਗੀ ਰਹਿ ਇਹ ਨਹੀਂ ਮਰਦਾ ਵਾ। ਸੀਨੇ ਨਾਲ ਲੱਗ ਕੇ ਅੰਜੀ ਰਹਿਣਗੇ। ਮੇਰੇ ਉਸਤਾਦ ਦੀ ਨਿਸ਼ਾਨੀ ਮੇਰੇ ਕੋਲ ਯਾਰ। ਇਹ ਮਰਦਾ ਪਰਫਿਊਮ ਕੋਈ ਤੇ ਮੇਰੇ ਉਸਤਾਦ ਦੀ ਨਿਸ਼ਾਨੀ ਮੇਰੇ ਕੋਲ ਹੈ ਯਾਰ। ਉਹ ਤੇਰੇ ਕੋਲ ਬਹੁਤ ਮੇਰੀਆਂ ਨਿਸ਼ਾਨੀਆਂ ਨੇ ਬੇਟਾ, ਬਸ ਕਰ ਦੇ। ਯਾਰ ਉਸਤਾਦ ਦੀ ਨਿਸ਼ਾਨੀਆਂ ਤੁਹਾਡੇ ਘਰ ਖਿਲਰੀਆਂ ਪਈਆਂ ਹੁੰਦੀਆਂ। ਆਹੋ ਉਸਤਾਦ ਜੀ ਇਹ ਮੈਂ ਰੇਟ ਪੜ ਰਹੇ ਸੀ ਨਹੀਂ। 7 ਹੀ ਹੈ। ਕਿੱਥੇ ਉਸਤਾਦ ਜੀ ਦੀਆਂ ਇੰਨੀਆਂ ਨਿਸ਼ਾਨੀਆਂ ਮੈਂ ਉੱਥੇ ਸੇਲ ਦੇ ਉਹ ਬਹੁਤ ਨੀਵਾ ਲਿਖਿਆ। ਕਿੱਥੇ? ਜੀ ਉਹ ਨੋ ਨਹੀਂ ਤੁਹਾਡੇ ਘਰ ਤੇ ਗੈਸਟ ਮੈਂ ਉਤੋਂ ਲਾ ਗਿਆ ਮੈਂ ਚਿੱਟਾ ਉਤੋਂ ਲਾਤੀਆਂ ਨੇ। ਇਹ ਚੰਗਾ ਕੀਤਾ ਉਸਤਾਦ। ਯਾਰ ਗੱਲ ਪਤਾ ਕੀ, ਜਦੋਂ ਨਹੀਂ ਨਾ ਪਸੰਦ, ਕੀ ਰਚਾਓ ਹੋਇਆ ਪਿਆ। 7 ਦਿਰਹਮ ਦੇ ਹਿਸਾਬ ਨਾਲ 7 7 49 490 ਰੁਪਏ ਬਣਦੇ ਨੇ। 500 ਰੁਪਏ ਮੇਰੇ ਕੋਲ ਲਈ ਜਾਵੇ ਤੇ ਮੈਨੂੰ ਦੇ ਦਿਓ ਸਾਰੇ, ਜਿਹਨੂੰ ਨਹੀਂ ਪਸੰਦ। ਅੱਲਾ ਦੀ ਕਸਮ ਲੈ ਲਓ, ਅੱਲਾ ਦੀ ਸਾਰੇ ਸੀਨੀਅਰ ਆਓ ਫੜੋ। ਮੈਂ ਤੈਨੂੰ ਵੱਡੀਆਂ ਬੋਤਲਾਂ ਲਿਆ ਕੇ ਦਊਂਗਾ। ਚਲੋ ਲਿਆਓ ਜੀ 500 ਰੁਪਏ ਪੈਸੇ ਦਿਓ। ਫੜਾ ਦੇ, ਉਹ ਵੀ ਬਣਾ ਨਹੀਂ ਪੈਸੇ ਦਿਓ ਨਾ ਪਹਿਲੇ, ਪੈਸੇ ਆ ਲਿਆਓ। ਉਹ ਵੀ ਫੜਾ। ਮੈਂ ਨਹੀਂ, ਮੈਂ ਕਦੀ ਓਏ ਦੇ ਦੇ, ਤੈਨੂੰ ਮੈਂ ਕਹਿੰਦਾ, ਤੈਨੂੰ ਮੈਂ ਜੋ ਕਹਿੰਦਾ ਮੈਂ ਬਿੱਲ ਦਾ ਹੋਣਾ। ਭਾਈ ਫੈਸਲ ਲੈ ਲਾਲੀ ਸੀਨੇ ਦਾ। 3 ਹੋ ਗਏ ਜੀ 45। ਲਿਆਓ ਜੀ। ਆ 5 ਹੋਰ ਤੇ 500 ਹੋਰ ਦੇ ਨਾ, 3 ਨੇ। ਤੂੰ ਦੇ ਦੇ ਓਏ। ਮੈਂ ਦੇਤਾ ਸਭ ਤੋਂ ਪਹਿਲਾਂ। ਤੇ ਉਹ 2 ਉਹਨਾਂ ਦੇ ਵੀ ਦਿਓ ਨਾ। ਨਹੀਂ ਨਹੀਂ ਉਸਤਾਦ ਜੀ, ਉਹ ਤਾਂ ਮੈਨੂੰ ਗਿਫਟ ਹੈ। ਕਿਉਂ? ਉਹ ਤਾਂ ਮੇਰਾ ਹਿਸਾਬ ਆ। ਹਾਂ ਨਹੀਂ ਤੇ ਇਹਨਾਂ ਨੂੰ ਵੀ ਗਿਫਟ ਸੀ, ਤੂੰ ਗਿਫਟ ਖਰੀਦ ਨਹੀਂ ਲੈ। ਉਸਤਾਦ ਜੀ 1000 ਉਹਨਾਂ ਦਾ ਵੀ ਉਹ ਦਿਓ। ਮੇਰੇ ਉਸਤਾਦ ਦੇ ਹੱਥ ਲੱਗੇ ਓ ਯਾਰ ਤੂੰ 1000 ਦੇ ਕੇ ਵੀ ਮੇਰੇ ਹੱਥ ਲੱਗੇ, ਮੇਰੇ ਕਿਹੜਾ ਫਿੰਗਰਪ੍ਰਿੰਟ ਮਿਟ ਜਾਣੇ ਉੱਥੋਂ। ਤੂੰ 1000 ਦੇ ਕੇ ਸੀਨੇ ਨਾਲ ਲਾ। ਉਸਤਾਦ ਜੀ ਹੋ ਉਸਤਾਦ ਜੀ ਮੈਂ ਤੇ ਤੁਹਾਨੂੰ ਹੁਣ ਇਹ ਵੀ ਨਹੀਂ ਕਹਿ ਸਕਦਾ ਕਿ ਕੱਟ ਲੈਣਾ। ਦੇ ਦੋ ਵਾਦੇ ਉਸਤਾਦ ਜੀ 1000 ਦੇ ਦੇ ਨਾ ਫੈਸਲ ਸਾਹਿਬ। ਉਹ ਵੀ, ਉਹ ਕੈਮਰਾਮੈਨ ਵੀ ਰੇਟ ਪੜਨ ਦੇ ਜੇ ਸਾਹਿਬ। ਅੱਛਾ ਉਹ ਵੀ ਲੈਣਾ 500 ਦਾ। ਆਹੋ। ਲਿਆਓ
ਐਵੇਂ ਉਹ ਵੀ ਦਿਓ 2000 ਦਿਓ ਉਹ ਇਹਨਾਂ ਕੋ ਨਹੀਂ ਹੈ 2000 ਨਹੀਂ ਉਸਤਾਦ ਜੀ ਭਾਣਾ ਇਹਦਾ ਵੀ ਮੈਂ ਲੈਣਾ 1000 ਨਹੀਂ, ਇਹਦਾ ਨਹੀਂ ਇੰਜ ਨਹੀਂ ਹੋਣਾ ਆ ਲੈ ਘੋਰ ਲਓ ਜੀ ਔਰ ਲਿਆਓ। ਆਹ ਲਓ ਜੀ, ਸਾਰੇ ਆ ਗਏ ਅੱਲਾ ਤੱਕ ਲਿਆਓ। ਉਹਨੂੰ ਪਤਾ ਲੱਗ ਇਹਦਾ ਗਿਆ ਵੀ ਰੇਟ ਲਓ ਔਰ ਇਹ ਵੇਚਣ ਵਾਲੀ ਹੈ ਗਾਹ ਲਾਉਣ ਵਾਲੇ ਨਹੀਂ ਹੈਗੇ ਲਿਆਓ ਜੀ 1000 ਦੇ ਉਹਨਾਂ ਦੋਵਾਂ ਦੇ ਅੱਗੇ ਉਹਨਾਂ ਦੋਵਾਂ ਦੇ ਆ ਗਏ ਚਲੋ ਪਤਾ ਗੱਲ ਨਹੀਂ ਮੇਰੀ ਗੱਲ ਸੁਣੋ ਉਸਤਾਦ ਜੀ ਕਸਮ ਵਾਲੀ ਗੱਲ ਹੈ, ਇੱਥੇ ਲੜਾਈ ਹੋਈ ਨਹੀਂ ਹੋ ਜਾਵੇ। ਮੈਂ ਭੁੱਲ ਹੋ ਜਾਣਾ ਮੇਰੀ ਗੱਲ ਜਵੇ ਸੁਣੋ ਮੈਂ ਤੇਰੇ ਲਈ ਲੈ ਕੇ ਆਇਆ ਉਸਤਾਦ ਜੀ ਨਾ ਕਿਉਂਕਿ ਮੈਂ ਤੇਰੇ ਵਰਗੇ ਨੂੰ ਮਾਰ ਕੇ ਆਪਣੇ ਹੱਥ ਗੰਦੇ ਨਹੀਂ ਕਰਨੇ ਮੈਂ ਆਹ ਲੱਕੜ ਦਾ ਹੱਥ ਗੰਦਾ ਪਹਿਲਾਂ ਹੀ ਉਹ ਲੈ ਕੇ ਪਤਾ ਕੀ ਗੱਲ ਫਾਇਦਾ 1000 ਉਹਦਾ ਆ ਗਿਆ ਹੁਣ ਜੀ ਪਤਾ ਕੀ ਗੱਲ ਯਾਰ ਸਾਰਿਆਂ ਦਾ ਤੂੰ ਲੈ ਲਿਆ ਦੇ ਇਹਦੇ ਵੀ ਤੇ ਮੈਂ ਕਿਉਂ ਦਵਾਂ ਇਹਦੇ ਨਹੀਂ ਨਹੀਂ ਇਹਦੇ ਵੀ ਦੇਣੇ ਇਹ ਚਾਹੀਦੇ 300 ਰੁਪਏ ਆ ਫੜੋ ਆਪਣੇ ਚਲੋ ਓਏ ਸੀਜ਼ਨ ਲਾ ਕੇ ਕੋਟੀ ਕੁਲੀ ਕਰਨੀ ਲੈਣੀ ਮੈਂ ਤੇਰੇ ਕੋਲ ਲੈਣੀ ਮੈਂ ਨਹੀਂ ਤਾਜੀ ਮੈਂ ਇੱਧਰ ਰੱਖ ਲਓ ਹਾਂਜੀ ਹਾਂਜੀ ਇਹ 1000 ਰੁਪਏ ਦੇ ਕੇ ਤੈਨੂੰ ਹਾਂਜੀ ਫਸ ਗਿਆ ਨਾ ਕਹਿ ਕੇ ਗੱਲ ਕਰਕੇ ਬਿਲਕੁਲ ਫਸ ਗਿਆ ਜਿੱਥੇ ਉਹ ਲੈ 500 ਸਾਨੂੰ ਦੇਣਾ ਜੀ ਬਟ ਸਾਹਿਬ, ਭਾਈ ਜਾ ਆਹੋ ਆਹੋ, ਤੁਹਾਨੂੰ ਦੇ ਲੋ ਸਰ ਠਹਿਰ ਜਾ ਬੱਟ ਤੋਂ ਦੇਣੇ ਆ ਤੂੰ ਮੇਰਾ ਵੀ ਹੈ। ਤੇਰਾ ਤੇ ਬੱਟ ਦਾ ਬਟ ਜੀ 500 ਤੋਂ ਬੱਟ ਨੂੰ ਦੇਣਾ ਹੀ ਬਣ ਕੇ ਤੂੰ 500 ਨੂੰ ਦੇਣਾ ਲੈਣਾ ਮੇਰੇ ਤੋਂ ਪਰਸੋਂ ਓਏ ਅੱਛਾ ਦੋਵੇਂ 500 ਨੂੰ ਦੇਣਾ ਦੋਵੇਂ ਇੱਕੋ ਜਿਹੇ ਦੇ ਉਹਦੇ ਕੋ ਹੁਣ ਪਰਸੋਂ ਵੀ ਲੈ ਕੇ ਦਹਾਈ ਮੇਰਾ ਜੀ ਤੇਰਾ ਤੇ ਉਹਦਾ ਓਕੇ ਠੀਕ ਹੈ ਜੀ ਐ ਉਧਰੋਂ ਉਹ ਕੈਮਰਾਮੈਨ ਸਾਹਿਬ ਆ ਕਿਹਦਾ ਸੀ ਆ ਉਧਰ ਫੜਾ ਇੱਕ ਆ ਮੈਨੂੰ ਇਹ ਦਿਓ ਨਾ ਦੋ ਉਧਰ ਫੜਾ ਚਲੋ ਚਲੋ ਜੀ ਓਏ ਇੱਕ ਮਿੰਟ 500 ਮੈਨੂੰ ਦੇ ਦੇ ਯਾਰ ਮੈਂ ਕੀ ਗੱਲ ਬਾਬਾ ਜੀ ਸੁੱਤੇ ਪਏ ਨੇ? 1000 ਦੇਣਾ ਯਾਰ ਆ ਲਓ ਉਹ 500 ਦਿਓ ਮੈਨੂੰ ਉਰੇ ਦੇਣਾ ਉਹ 500 ਉਹ ਲਿਆ ਫੜਾ ਲੈ ਫੜ ਲੈ ਫੜਾਓ ਇੱਕ ਹੱਥ ਦਿਓ ਮੈਨੂੰ ਤੁਹਾਡੇ ਤੇ ਯਕੀਨ ਨਹੀਂ ਹੈਗਾ ਤੂੰ ਉਧਰ ਹੱਥ ਫੜਾ ਲੈ ਮੈਨੂੰ ਫੜਾ ਦਿਓ ਚੱਲ ਉਹਨੂੰ ਫੜਾ ਦੇ ਬਾਹਰਲੇ ਬੰਦੇ ਨੂੰ ਫੜਾਓ ਸਾਰੇ ਚਲੋ ਚਲੋ ਉਰੇ ਲਿਆਓ। 500 ਬਾਹਰਲਾ ਫੜੋ 500 ਮੈਂ ਤੇਰੇ ਕੋਲ ਲੈਣੇ ਚਲੋ ਜੀ, ਆਹ ਵੀ ਮੈਂ ਤੇਰੇ ਕੋਲ ਲੈਣਾ ਵਾ ਮੈਂ ਤੈਨੂੰ ਕਹਿਣ ਡਿਆ ਵਾ ਕਹਿਣ ਡਿਆ ਵਾ ਮੈਂ ਤੇਰੇ ਕੋਲ ਲੈਣਾ ਵਾ ਆ ਲੋ ਤਾਰੀ ਯਾਰ ਤਾਰੀ ਮੈਂ ਤੈਨੂੰ ਕਹਿ ਇੱਕ ਮਿੰਟ ਠਹਿਰ ਜਾਓ ਫੈਸਲ ਸਾਹਿਬ ਫੈਸਲ ਸਾਹਿਬ ਮੈਂ ਤੇਰੇ ਕੋਲ 500 ਲੈਣਾ ਫੈਸਲ ਆਰਾਮ ਨਾਲ ਇੱਕ ਗੱਲ ਸੁਣ ਲਓ ਪਤਾ ਹਾਂਜੀ। ਕੀ ਹੋ ਗਿਆ ਤੁਸੀਂ ਇਹ ਵੀ ਕੱਢ ਕੇ ਇੱਥੇ ਰੱਖੋ ਤੁਹਾਡੇ ਹੋ ਗਏ ਕੱਢ ਕੇ ਰੱਖੋ ਇੱਕ ਮਿੰਟ ਰੱਖੋ ਮੈਂ ਤੁਹਾਨੂੰ ਵੈਸੇ ਕਹਿ ਰਿਹਾ ਉਸਤਾਦ ਜੀ ਕਸਮ ਵਾਲੀ ਗੱਲ ਜੇ ਸਰ ਗੱਲ ਸੁਣ ਲਿਆ ਕਰੋ ਕਦੀ ਕਦੀ ਨਾ ਗੱਲ ਸੁਣ ਲਿਆ ਚਲੋ, ਕਰੋ ਹਾਂਜੀ। ਪੂਰੀ ਗੱਲ ਹੋ ਲੈਂਦੇ ਕਰੋ ਜੀ। 1 2 3 4 ਪੰਜ 5 6 7 ਪੈਸੇ ਤੁਸੀਂ ਕਿੰਨੇ ਦਿੱਤੇ ਨੇ 3500 ਰੁਪਈਆ 7 ਪਰਫਿਊਮ ਤੁਹਾਨੂੰ ਪਾਕਿਸਤਾਨੀ 3500 ਰੁਪਏ ਦੇ ਵਿੱਚ ਮੈਂ ਦਿੱਤੇ ਨੇ ਮਹਿੰਗੇ ਨੇ ਤੁਹਾਨੂੰ ਨਹੀਂ ਨਹੀਂ ਤੁਹਾਡਾ ਲੜਨਾ ਬੰਦਾ ਗੱਲ ਪਤਾ ਕੀ ਉਸਤਾਦ ਜੀ ਕਸਮ ਵਾਲੀ ਗੱਲ ਜੇ ਇਹ ਮੈਂ 5 ਲੱਖ ਤੁਹਾਨੂੰ ਇੱਕ ਛੱਡਿਆ ਜੇ ਅੱਛਾ ਇੱਕ ਮਿੰਟ ਹੁਣ ਨਹੀਂ ਇਹ ਹੋਣਾ ਕਿੰਨੇ ਹਜ਼ਾਰ ਦੇ ਦਿੱਤਾ ਤੁਹਾਡਾ ਦੋਵਾਂ ਦਾ ਕਲੀਅਰ ਹੋ ਤੁਹਾਡਾ ਦੋਵਾਂ ਦਾ ਵੀ ਆ ਗਿਆ ਉਧਰ ਇੱਕ ਚਲਾ ਗਿਆ ਇੱਕ ਦਾ ਰਹਿ ਗਿਆ ਉਧਰ 500 ਨਹੀਂ ਨਾ ਗਿਆ ਕੋਈ ਵੀ ਪੈਸਾ ਨਹੀਂ ਗਿਆ ਸਾਜੀ ਤੁਸੀਂ 500 ਰਹਿੰਦਾ ਤੁਹਾਡਾ ਹਾਂਜੀ। ਆ ਲਓ ਫੜੋ ਆ ਦੇ ਦਿਓ ਉਹਨਾਂ ਨੂੰ 500 ਉਸਤਾਦ ਜੀ 500 ਰੁਪਈਆ ਜਿਹੜਾ ਨਾ ਉਹ ਦੇ ਦਿਓ ਆ ਹੁਣ 500 ਕਿਹਦਾ ਰਹਿ ਗਿਆ ਮੇਰਾ ਰਹਿ ਗਿਆ ਨਾ ਉਹ ਰਹਿ ਗਿਆ ਨਾ ਇੱਕ ਇਹ ਮੈਂ ਨਹੀਂ ਦੇਣਾ ਉਹ ਦੇ ਆ ਲਓ ਫੜ ਆ ਲਓ ਭਾਈ 500 ਦਾ ਆ ਗਿਆ ਚਲੋ ਜੀ ਆ ਤੁਹਾਡੇ 8 ਹੋ ਗਏ ਚਲੋ 1 2 3 4 5 6 7 500 ਘੱਟ ਆ 8ਵਾਂ ਕਿੱਥੇ ਆ ਅੱਠਵਾਂ ਉਹਦੇ ਸਾਰਾ ਕੁਝ ਥੱਲੇ ਆ ਗਿਆ। ਉਸਤਾਦ ਜੀ ਬਸ ਹੁਣ ਅਪਰੋਂ ਦੇ ਥੱਲੇ ਆ। ਹੋ ਗਿਆ ਇੱਕ ਮਿੰਟ ਉਹ ਨਹੀਂ ਮੈਂ ਕੁਝ ਕਰਤਾ ਉਸਤਾਦ ਜੀ ਉਹ ਕਾਲ ਦੀ ਕਸਮ ਹੈ ਲੜਾਈ ਯਾਰ ਹੋਈ ਤੁਸੀਂ ਨਾ ਦੇਖਣਾ ਡੱਬਾ ਕੈਸਾ ਵਾ ਇਹ ਆ ਲਓ ਆ ਕਿਸਮੇ ਕੱਕ ਉਹ ਮੇਰੇ ਮੌਲਾ ਮੈਨੂੰ ਪਤਾ ਮੈਂ 20 25 ਹੋਰ ਲਿਆ ਉਹਦਾ ਤੇ ਦਿਹਾੜੀ ਲੱਗਣ ਦੀ ਵਾਪਸੀ ਟਿਕਟ ਨਿਕਲ ਆਉਣੀ ਸੀ ਉਹਦੇ ਮੈਂ ਤੁਹਾਨੂੰ ਦੱਸਦਾ ਵਾਂ ਜਰਮਨ ਤੁਹਾਨੂੰ ਮੈਂ ਦਾ ਰੇਟ ਦੱਸਦਾ ਇਹ ਡੇ ਟੂ ਡੇ ਤੇ ਵੀ ਤੁਸੀਂ ਜਾਓ ਨਾ 11 ਦਿਨ ਤੋਂ ਘੱਟ ਪਰਫਿਊਮ ਕੋਈ ਨਹੀਂ ਹੈਗਾ 1000 ਤੋਂ ਮੈਂ ਇਹਨੂੰ ਰਹਿਤ ਦਿੱਤੇ ਨੇ ਜੇ ਤਾਂ ਪੁੱਛ ਲਵੇ ਜਿਹਨੂੰ ਮਰਜ਼ੀ ਚਲੋ ਠੀਕ ਹੋ ਤੁਸੀਂ ਲੈ ਗਿਆ ਵੀ ਢੇਰੀ ਚੋਂ ਆ ਨਾ ਅੱਛਾ ਠੀਕ ਹੈ ਜੀ ਉਹਦੇ ਲਈ ਕੀਮਤ ਮੈਂ ਨਹੀਂ ਰੱਖਦੀ ਉਹਨੇ ਸਾਜੀ ਤੁਹਾਡੀ ਲੇਕਿਨ ਪਤਾ ਕੀ ਗੱਲ ਸੀ ਤੁਸੀਂ ਇਹ ਲਾਉਣਾ ਸੀ ਤੁਹਾਨੂੰ ਹੀ ਨਹੀਂ ਸੀ ਪਤਾ ਹੋਣਾ ਮੈਂ ਲਾਇਆ ਇਹਦੇ ਨੂੰ 500 ਦੀ ਕੋਈ ਚੀਜ਼ ਖਾ ਲਓ ਲਓ ਜੀ ਅੱਛਾ ਹੁਣ ਇਹ ਕਿਸੇ ਨੂੰ ਗਿਫਟ ਵੀ ਨਹੀਂ ਦੇ ਸਕਦਾ ਕਿਉਂਕਿ ਉਹਨੇ ਸ਼ੋਅ ਵੇਖ ਕੇ ਨਾ ਪੈਸਾ ਹਾਏ ਹਾਏ ਇਹ ਹੁਣ ਤੁਹਾਨੂੰ ਨਾ ਇਹ ਗੁਪਤ ਨਹੀਂ ਹੋ ਸਕਦਾ ਹੁਣ ਇਹ ਤੁਹਾਨੂੰ ਪੀਰ ਬਜ਼ਾਰੀ ਲਾਉਣਾ ਪੈਣਾ ਹੁਣ ਲੇਕਿਨ ਉਸਤਾਦ ਜੀ ਦੀਆਂ ਨਿਸ਼ਾਨੀਆਂ ਨਾਲ ਪਿਆਰ ਕਰਦੇ ਭਾਈ ਫੈਸਲ ਉਹਨਾਂ ਨੂੰ ਹੋਰ ਕੋਈ ਟੈਨਸ਼ਨ ਉਹ ਨਹੀਂ ਭਾਈ ਇਦਾਂ 8-8 ਕਰਕੇ ਪਰਫਿਊਮ ਇਕੱਠੇ ਕਰਨ ਦਾ ਸਕੇਚ ਸੇ ਨੂੰ ਦੁਕਾਨ ਪਾ ਕੇ ਦੇਵਾਂਗੇ ਆ ਯਾਰ ਉਹ ਤਾਂ ਦੇ ਦੇ 500 ਕੀ ਦਾ ਸੀ ਸ਼ਰਾਬ ਫੜਾ ਦੇ। ਲੈ ਸ਼ਰਾਬ ਓਕੇ ਭੈਣ ਉਸਤਾਦ ਜੀ ਉਹ ਸੁਲਤਾਨ ਪਰਫਿਊਮ ਕਿਤੇ ਕਿਹੜਾ ਸੁਲਤਾਨ ਉਹ ਜਿਹੜਾ ਪੀ ਲਿਆ ਸੀ ਉਹ ਟੀਪੂ ਸੁਲਤਾਨ ਉਹ ਜਿਹੜਾ ਪੀਲਾ ਜਿਹਾ ਪਰਫਿਊਮ ਕਿੱਥੇ ਆਹੋ ਯਾਰ ਕਿਤੇ ਤਾਜੀ ਆ ਬੱਟ ਸਾਹਿਬ ਨੂੰ ਮੈਂ ਦੇ ਦਿੱਤਾ ਪਿਆਰ ਓਏ ਇਹ ਨਹੀਂ ਓਏ ਤਾਜੀ ਆ ਉਸਤਾਦ ਜੀ ਬੱਟ ਸਾਹਿਬ ਦਾ ਚਲੋ ਜੀ WhatsApp ਓਕੇ ਇੱਥੇ ਪਿੱਛੇ ਪਿਆ ਸੀਗਾ ਐ ਓਨੀਅਰ ਦੇ ਕੇ ਨਾ ਜਾ ਛੜਾਈ ਬਾਅਦ ਜਾ ਕੇ ਮੰਗ ਲੈਣੇ ਦੇਖਿਓ ਯਾਰ ਨਾ ਕਰ ਯਾਰ ਕਿਉਂ ਕਰਦੇ ਪਏ ਹੋ ਯਾਰ ਉਹ ਮੈਂ ਨਹੀਂ ਯਾਰ ਉਹ ਤੇਰੇ ਪਿੱਛੇ ਪਿਆ ਯਾਰ ਉਹ ਪਿਆ ਓਏ ਇਹਦਾ ਸੁਲਤਾਨ ਪਿੱਛੇ ਚਲ ਗਿਆ ਉਹਨੇ ਰੱਖਿਆ ਲੈਟਰ ਨੇ ਰੱਖਿਆ ਇਹ ਸਹੀ ਸੁਲਤਾਨ ਹੀ ਆ ਲਓ ਵੀ ਉਹ ਲੈਟਰ ਵੀ ਸੀ ਨਾਲ ਜੁਗਨੂ ਬਾਦਸ਼ਾਹ ਤੇ ਤੋਤੇ ਹੋ ਇੱਕ ਹੋਰ ਮੈਂ ਐਡ ਕਰ ਲਿਆ ਕੀ ਜੁਗਨੂ ਤੇ ਤੋਤੇ ਤੋਤੇ ਭਲਾ ਕਿਹਨੂੰ ਕਹਿਣਾ ਮੈਂ ਉੱਡਣ ਵਾਲੇ ਉਹ ਇੱਕ ਲੌਜੀਕਲੀ ਮੈਂ ਗੱਲ ਕੀਤੀ ਤੋਤੇ ਉਹ ਨਾ ਫਰੀਦ ਨੇ ਇੱਕ ਪ੍ਰੋਗਰਾਮ ਅਪਲੋਡ ਕੀਤਾ ਆਪਣਾ ਤੇ ਉਹਦੇ ਉਹ ਮੈਂ ਦੇਖਦਾ ਹੁੰਦਾ ਫਰੀਦ ਦਾ ਕਿ ਯਾਰ ਕੋਈ ਚਲੋ ਕੋਈ ਗੱਲਬਾਤ ਦੇਖਾਂ ਮੈਂ ਕਿ ਕੈਸਾ ਕਰ ਰਿਹਾ
ਉਹਦੇ ਥੱਲੇ ਹੁਣ ਨਾ ਤੋਤੇ ਆ ਗਏ ਨੇ। ਮੈਂ ਤੋਤੇ ਤੁਹਾਨੂੰ ਬਾਅਦ 'ਚ ਦੱਸਦਾ ਮੈਂ ਕਿਹਨਾਂ ਨੂੰ ਕਹਿਣਾ। ਉਹ ਥੱਲੇ ਹੋਰ ਵੀ ਗਾਲੋ ਗਾਲੀ ਲੋਕੀ ਹੋਏ ਨੇ, ਮਤਲਬ ਕੋਈ ਉਹਨਾਂ ਨੂੰ ਗਾਲਾਂ ਕੱਢ ਰਿਹਾ, ਕੋਈ ਉਹ ਕੱਢ ਰਹੇ ਨੇ ਪਤਾ ਨਹੀਂ ਕੀ ਉਹ ਵਿੱਚੋਂ ਕਹਿੰਦੇ ਜੀ ਇਹ ਜੀ ਕੀ ਆ ਜੀ, ਸਜਾਦ ਜਾਨੀ ਨੇ ਜੀ ਚਵਲ ਮਾਰੀ ਆ ਜੀ, ਇਹ ਵੋ ਜੀ ਇਹ ਜੀ। ਇਹ ਕਹਿੰਦਾ ਜੀ ਫਰੀਦ ਦਾ ਪਾਸਵਰਡ ਆਈਡੀ ਮੇਰੇ ਕੋਲ ਕਿਉਂ ਨਹੀਂ ਉਹਨਾਂ ਦਾ ਹੈਗਾ ਇਹ ਵੋ। ਯਾਰ ਦੱਸੋ, ਹੁਣ ਮੈਂ ਤੁਹਾਨੂੰ ਤੋਤੇ ਦੱਸਦਾ ਕਿਉਂ ਨਾ ਪਾਇਆ। ਅੱਛਾ ਜੀ। ਪਾਸਵਰਡ ਆਈਡੀ ਤੇ ਮੇਰਾ ਉਹ ਜਿਹੜਾ ਤੁਹਾਡੇ ਵਾਲਾ ਚੈਨਲ ਸੀ ਉਹ ਵੀ ਮੈਂ ਤੁਹਾਨੂੰ ਦੇ ਦਿੱਤਾ ਸੀ। ਹਾਂਜੀ ਠੀਕ ਹੈ ਜੀ। ਜਿਹਦਾ ਵੀ ਬਣਾਇਆ ਉਹਨੂੰ ਦੇ ਦਿੱਤਾ। ਮਕਸਦ ਇਹ ਹੁੰਦਾ ਹੈ ਕਿ ਗੱਲ ਦਾ ਮਕਸਦ ਇਹ ਸੀ ਕਿ ਉਹ ਨਾਲ ਰਹਿ ਗੁਣਾ ਕਰਦਾ ਪਿਆ ਨਾ, ਰਹਿਨੁਮਾਈ ਹੋਈ ਜਾਏ ਸਾਰਾ ਕੁਝ ਨਾਲ ਹੈ। ਇੱਕ ਟੋਟਲ ਮਤਲਬ ਕਿ ਵੀ ਸਾਨੂੰ ਕੋਈ ਪਤਾ ਹੀ ਨਹੀਂ, ਕੋਈ ਗੱਲਬਾਤ ਹੀ ਨਹੀਂ, ਕੋਈ ਦੱਸ ਪੁੱਛ ਹੀ ਨਹੀਂ ਰਿਹਾ ਵੀ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ, ਕਿੱਥੇ ਜਾ ਰਿਹਾ, ਕਿਸ ਟਾਈਮ ਜਾ ਰਿਹਾ, ਕੋਈ ਚੱਕਰ ਨਹੀਂ। ਇੱਕ ਲਹਿਦਾ ਸੈਟਅਪ ਆਪਣਾ ਉਹਦੇ 'ਚ ਤੇ ਇਹਨਾਂ 'ਚ ਫਰਕ ਆ। ਪਾਸਵਰਡ ਦਾ ਮੈਨੂੰ ਕੋਈ ਲੋੜ ਨਹੀਂ, ਮੈਂ ਤੇ ਆਪ ਦੇ ਦਿੰਦਾ ਹੁੰਦਾ ਪਾਸਵਰਡ ਸਾਰਿਆਂ ਨੂੰ। ਇਦਾਂ ਹੀ ਠੀਕ ਆ ਜੀ। ਅੱਛਾ, ਤੇ ਤੋਤੇ ਮੈਂ ਕਿਉਂ ਕਹਿਣਾ ਜੀ। ਤੋਤੇ 'ਚ ਇੱਕ ਹੁਣ ਇਹਦੇ 'ਚ ਦੋ ਕੈਟਾਗਰੀਆਂ ਹੋ ਗਈਆਂ, ਇੱਕ ਜੁਗਨੂ ਆ, ਇੱਕ ਤੋਤੇ ਤੋਤੇ ਆ। ਠੀਕ ਹੈ ਜੀ। ਅੱਛਾ ਜੀ। ਤੋਤੇ ਦੀ ਇੱਕ ਫਿਤਰਤ ਆ ਬਾਬਾ ਜੀ। ਆ ਜਿਹੜਾ ਤੋਤੇ ਨਹੀਂ ਹੁੰਦੇ ਗਾਨੀਆਂ ਵਾਲਾ ਜਾਂ ਦੂਜਾ, ਇਹਦੀ ਇੱਕ ਫਿਤਰਤ ਆ। ਇਹਨੂੰ 10 ਸਾਲ ਤੁਸੀਂ ਪਾਲੋ, ਖਵਾਓ, ਪਿਆਓ, ਹਸਾਓ, ਖਿਡਾਓ, ਠੀਕ ਆ, ਖਿਆਲ ਰੱਖੋ ਇਹਦਾ। ਇਹ ਬਾਏ ਬੋਰਨ ਦੀ ਨੇਚਰ ਆ ਤੋਤੇ ਦੀ। ਅੱਛਾ ਜੀ। 10 ਸਾਲ ਆਪਣੇ ਘਰ 'ਚ ਰੱਖੋ, 10 ਸਾਲ ਬਾਅਦ ਉਹਨੂੰ ਆਪਣੇ ਘਰੋਂ ਇੰਜ ਕਰਕੇ ਬਾਹਰ, ਯਾਨੀ ਐਸੀ ਜਗ੍ਹਾ ਤੇ ਲੈ ਆਓ ਜਿੱਥੇ ਉਹ ਪਹਿਲੀ ਵਾਰੀ ਮਤਲਬ ਉਹਨੇ ਨਾ ਦੇਖੀ ਹੋਵੇ ਜਗ੍ਹਾ। ਠੀਕ ਹੈ। ਲਾਈਕ ਉਹਨੂੰ ਐਸੀ ਲੋਕੇਸ਼ਨ ਤੇ ਲੈ ਜਾਓ ਜਿੱਥੇ 10 ਸਾਲ 'ਚ ਤੁਸੀਂ ਉਹਨੂੰ ਨਹੀਂ ਲੈ ਗਏ, ਭਾਵੇਂ ਤੁਹਾਡੇ ਘਰ ਦੀ ਕੰਧ ਦੇ ਇੱਧਰ ਹੋਵੇ, ਉਹਨੂੰ ਇੱਕ ਸਕਿੰਟ ਲਈ ਨਹੀਂ ਯਾਦ ਆਏਗਾ ਕਿ ਮੈਂ 10 ਸਾਲ ਕਿੱਥੇ ਰਹਿ ਕੇ ਆਇਆ। ਇਹ ਉਹਦੀ ਨੇਚਰ ਆ। ਵੈਰੀ ਗੁੱਡ, ਬਹੁਤ ਸ਼ਾਨਦਾਰ ਜੀ। ਕਿਆ ਬਾਤ। ਇਸ ਤੋਂ ਉਹਨਾਂ ਨੂੰ ਮੈਂ ਕਹਿੰਦਾ ਤੋਤੇ ਜਿਹੜੇ ਮਤਲਬ 5 ਸਾਲ ਬਾਅਦ 8 ਸਾਲ ਆਣ, ਇੱਕ ਸਕਿੰਟ ਦੇ ਵਿੱਚ ਉਹ ਭੁੱਲ ਜਾਂਦੇ ਨੇ ਵੀ ਅਸੀਂ ਕਿੱਥੋਂ ਆਏ ਤੇ ਕੀ ਸਾਡਾ ਹਿਸਾਬ ਕਿਤਾਬ ਆ ਤੇ ਅਸੀਂ ਕੀ ਹਾਸੇ ਖੇਡੇ ਇਕੱਠਾ, ਅਸੀਂ ਕੀ ਕੀਤਾ, ਇੱਕ ਸਕਿੰਟ 'ਚ ਭੁੱਲ ਜਾਂਦੇ। ਇਸ ਤੋਂ ਉਹਨਾਂ ਨੂੰ ਮੈਂ ਤੋਤੇ ਕਹਿਣਾ, ਜਿਨ੍ਹਾਂ ਨੂੰ ਮੁਹੱਬਤਾਂ ਦਾ ਕੋਈ ਭਾਰ ਨਹੀਂ। ਜਿਨ੍ਹਾਂ ਨੂੰ ਤੋਤੇ ਨੇ ਨਾ ਕਿ ਜਿੰਨਾ ਮਰਜ਼ੀ ਕਰਕੇ, ਜੋ ਮਰਜ਼ੀ ਪਿਆਰ ਕਰਕੇ, ਜਿੰਨਾ ਮਰਜ਼ੀ ਰਚਾ ਕੇ ਕਰਕੇ, ਤਾਂ ਹਾਂ ਵਾਪਸ ਲੈ ਆਓ, ਫੇਰ ਚੂਰੀ ਪਾਓ, ਫੇਰ ਖਾਣ ਲੱਗ ਪੈਣਗੇ। ਤੇ ਜਦੋਂ ਉਹਨਾਂ ਨੂੰ ਇੰਜ ਕੰਨ ਦੇ ਪਰੇ ਕਰ ਦਿਓ ਮਾੜੀ ਜੀ ਗੱਲ, ਤਾਂ ਉਹਨਾਂ ਨੂੰ ਪਤਾ ਨਹੀਂ ਅਸੀਂ ਕਿੱਥੋਂ ਆਏ। ਸਹੀ ਬਾਤ। ਸਮਝ ਆ ਰਹੀ ਗੱਲ ਦੀ। ਇਸ ਤੋਂ ਮੈਂ ਬੜਾ ਉਹਨੂੰ ਕੀ ਕਹਿੰਦੇ ਲੌਜੀਕਲੀ ਇੱਕ ਮੈਂ ਸੋਚਿਆ ਕਿ ਇਹ ਤੋਤੇ ਨੇ ਕਿਆ ਬਾਤ ਹੈ ਉਸਤਾਦ। ਚੰਦ, ਬਾਕੀ ਸਾਡੇ ਜੁਗਨੂ ਨੇ ਸ਼ਹਜ਼ਾਦੇ ਕਈ। ਤੁਸੀਂ ਖਰਚਾ ਕਰਕੇ ਆਏ ਹੋ ਮਾਸ਼ਾਅੱਲਾ। ਅਸੀਂ ਵੀ ਤਾਂ ਕੀਤਾ ਹੀ ਹੈ। ਇੱਕ ਨਹੀਂ, ਇਹ ਕੋਈ ਖਰਚਾ ਨਹੀਂ ਉਸਤਾਦ ਜੀ। 2.25 ਅਰਬ ਦੇ ਰੁਪਈਏ ਦਾ ਇੱਕ ਕੇਲਾ ਵਿਕਿਆ। ਇੱਕ ਬੋਲੀ ਲੱਗੀ ਨਾ ਉਸਤਾਦ ਜੀ, ਉਹ ਕੇਲਾ ਸੀਗਾ ਉਸਤਾਦ ਜੀ, ਉਹ ਪੂਰਾ ਮੁਲਕ ਖਾ ਸਕਦਾ 2 ਦਿਨ। ਨਹੀਂ ਇਹ ਤੇ ਹੁਣ ਆਪਣੇ ਕੋਲੋਂ ਇੱਕ ਕੇਲਾ। ਉਹਦੇ ਵਿੱਚ ਹੀਰੇ ਸੀਗੇ ਜੀ। ਨਾ ਨਾਰਮਲ ਕੇਲਾ ਨਹੀਂ, ਨਾਰਮਲ ਇੰਨਾ ਮਹਿੰਗਾ ਨਹੀਂ ਹੁੰਦਾ। ਕਿਸੇ ਨੇ ਬਾਈਟ ਕਰਕੇ ਸਿੱਟਿਆ ਹੋਏਗਾ ਵੱਡੇ ਬੰਦੇ ਨੇ, ਨਵਾਂ ਕੇਲਾ। ਨਵਾਂ, ਬਿਲਕੁਲ ਨਵਾਂ। ਕਿਸੇ ਬੰਦੇ ਦੇ ਹੱਥੋਂ ਖਰੀਦਿਆ ਹੋਏਗਾ, ਕਿਸੇ ਸੈਲੈਬ੍ਰਿਟੀ ਵੱਡੀ ਦੇ ਹੱਥੋਂ ਕਿ ਮੈਨੇ ਵੇਚਣਾ ਹੈ। ਨਹੀਂ 2.25 ਅਰਬ ਪਾਕਿਸਤਾਨੀ ਰੁਪਈਆਂ ਦਾ ਉਹ ਉਹ ਵਿਕਿਆ। ਲੰਮਾ ਹੋਏਗਾ, ਉਹਨੂੰ ਥੱਲੇ ਕੱਟੀ ਜਾਓ ਫਿਰ ਆਈ ਜਾਂਦਾ ਉੱਤੇ। ਸਾਰੀ ਜ਼ਿੰਦਗੀ ਉਹਨੂੰ ਛਿੱਲੀ ਤੇਰਾ ਜਾਓ। ਦਿਮਾਗ ਵੀ ਹਾਂ, ਉਹ ਐਸਾ ਹੋਏਗਾ ਕਿ ਉਹਨੂੰ ਤੁਸੀਂ ਇੰਜ ਛਿੱਲ ਕੇ ਕੇਲਾ ਕੱਢ ਕੇ ਉਹਨੂੰ ਦੁਬਾਰਾ ਬੰਦ ਕਰੋ, ਉਹ ਵਿੱਚ ਫੇਰ ਕੇਲਾ ਹੋਏਗਾ। ਨਹੀਂ, ਏਡਾ ਮਹਿੰਗਾ ਕੇਲਾ ਯਾਰ। ਨਾਰਮਲ ਕੇਲਾ ਵਾ ਬਸ। ਉਹਦਾ ਮਿਲਕ ਸ਼ੇਕ ਬਣ ਜਾਂਦਾ ਸੀ। ਨਾਰਮਲ ਸਾਰਾ ਏਟਾ। ਕੁਝ। ਉਸਤਾਦ ਜੀ ਉਹ ਇੱਕ ਨੁਮਾਇਸ਼ 'ਚ ਕੇਲਾ ਰੱਖਿਆ ਗਿਆ, ਆਮ ਕੇਲਾ ਨੁਮਾਇਸ਼ 'ਚ ਰੱਖਿਆ ਗਿਆ। ਉਹਦੇ ਉੱਤੇ ਉਹ ਗ੍ਰੇ ਕਲਰ ਦੀ ਟੇਪ ਨਹੀਂ ਹੁੰਦੀ, ਡਕ ਟੇਪ ਜਿਹਨੂੰ ਕਹਿੰਦੇ, ਉਹ ਉਹਦੇ ਉੱਤੇ ਲਾਤੀ। ਫਿਰ ਉਹਦੀ ਨਿਲਾਮੀ ਕਰਾਈ ਗਈ ਤੇ ਉਹ ਚੀਨ ਦੇ ਇੱਕ ਬੰਦੇ ਨੇ 2.25 ਅਰਬ ਰੁਪਏ ਦਾ ਖਰੀਦ ਲਿਆ ਤੇ ਅੱਜ ਖਾਦਾ ਉਹਨੇ। ਉਹ ਚੇਦਾ ਕੀ ਉਹ ਜ਼ਿੱਦਬਾਜ਼ੀ ਚ ਆ ਗਈ ਨਾ, ਜ਼ਿੱਦਬਾਜ਼ੀ ਬੋਲੀਆਂ ਲੱਗਦੀਆਂ। ਆਰਾਮ ਦੀ ਕਮਾਈ। 100 200 300। ਅੱਛਾ ਯਾਨੀ ਉਹਨੇ ਐਡਾ ਮਹਿੰਗਾ ਕੇਲਾ ਖਾਦਾ, ਰਿਕਾਰਡ ਬਣ ਗਿਆ, ਪੂਰੀ ਦੁਨੀਆ 'ਚ ਇੱਕ ਮਸ਼ਹੂਰ ਹੋ ਗਿਆ। ਉਹ ਕ੍ਰਿਪਟੋ ਕਰੰਸੀ ਦਾ ਕੰਮ ਕਰਦਾ ਨਾ। ਓਏ ਉਹਨਾਂ ਲਈ ਕੋਈ ਰੌਲਾ ਨਹੀਂ ਇਹਨਾਂ ਤਾਂ ਆ। ਦਰਖਤ ਤੇ ਸਮੇਤ ਨਹੀਂ ਮਹਿੰਗਾ ਉਹ ਠੀਕ ਆ, ਮੈਂ ਸਮਝ ਗਿਆ। ਉਹ ਕ੍ਰਿਪਟੋ ਨਹੀਂ ਹੈ। 2.25 ਅਰਬ ਕੋਈ ਰੌਲਾ ਨਹੀਂ ਹੈਗਾ। ਇੱਕ ਠੀਪੇ ਦੀ ਮਾਰ। ਆਹੋ ਸਹੀ ਗੱਲ। ਸਾਡੇ ਮਹੱਲੇ 'ਚ ਇੱਕ ਬੰਦੇ ਨੇ 80 ਲੱਖ ਦਾ ਸੇਬ ਵੇਚਿਆ। ਪੁੱਤ ਤੁਹਾਡੇ ਮਲੇ ਤੇ ਵੇਖਣੀ ਟੋਕ ਡਈ ਆ। ਉਹ ਕੀ ਹੁੰਦੀ? ਟੋਕ ਸਾਰੇ ਨੁੰਗਰ ਲੈਣ ਜਾਈਏ ਨਾ, ਨੁੰਗਰ ਮਹਿੰਗਾ ਹੁੰਦਾ, ਟੋਕ ਥੱਲੇ ਪੈਂਦੇ ਆਦੇ ਤੇ। ਓਏ ਟੁੱਕੇ ਹੁੰਦੇ ਆ। ਅੱਜ ਖਰਾਬ। ਝਾੜ ਜਿਹੜੀ ਬੇਟੇ 80 ਲੱਖ ਰੁਪਏ ਦਾ ਓਏ ਉਹ ਵਿਕਣਾ ਹੀ ਸੀ। 250-300 ਸਾਲ ਬਾਅਦ ਤੇ ਇੱਕ ਸੇਬ ਆਇਆ ਉਹਦੇ ਚ। ਉਹਨਾਂ ਨੇ ਤੇ ਉਹ ਨਾਦਰ ਤੇ ਚੀਜ਼। ਭਾਈਆਂ ਨੂੰ ਉਹ ਤੇ ਇਦਾਂ ਹੀ ਸੀ, ਉਹ ਵਿਕਣਾ ਹੀ ਸੀ। ਤੁਹਾਡੇ ਮਲੇ ਤੇ ਕੁਲਾ ਦਾ ਫਲ ਵੀ ਜਿਹੜਾ ਪੱਥਰ ਦਾ ਕੱਟਣ ਦੇ ਹੁੰਦੇ। ਇਹ ਕੁਲਾਂ ਦਾ ਫਲ ਨਹੀਂ ਹੁੰਦਾ ਇਹਨਾਂ ਦੇ ਕੁਲਾਂ ਦੇ ਹੋਰ ਨਿਜ਼ਾਮ ਚੱਲਦਾ। ਪੀਲੂ। ਝਾਲ ਤੇ ਇੱਕ ਬੰਦੇ ਨੇ 22 ਲੱਖ ਦਾ ਤੰਦੂਰ ਲਵਾਇਆ। ਹਾਂਜੀ, ਉਹ ਚੋਂ ਹੱਥ ਨਿਕਲਦਾ ਨਾਲ ਫੜਾਉਣ ਵਾਲਾ ਫੜੋ ਜੀ। ਕਿੱਥੇ 1.5 ਲੱਖ ਦਾ ਟੀਕਾ ਵੀ ਹੈ ਉਸਤਾਦ ਜੀ। 7 ਲੱਖ ਦਾ ਟੁਕੜਾ ਨਿਕਲ ਆਵੇ ਨਾ, ਉਹ ਕਹਿੰਦਾ ਤੂੰ 1.5 ਲੱਖ ਵਾਲਾ ਟੀਕਾ ਲਵਾ। 5 ਲੱਖ ਨਹੀਂ ਇਹ ਜੈਨੂਇਨ ਸਹੀ ਗੱਲ ਆ। ਹਾਂਜੀ। ਸਾਡੀ ਆਵਾਮ ਇਦਾਂ ਦੀ ਹੈ ਨਾ, ਮਤਲਬ ਕਿ ਕੋਈ ਜ਼ਿਆਦਾਤਰ ਹੁੰਦਾ ਹੈ ਨਾ ਜ਼ੱਚਾ ਬੱਚਾ ਵਾਲੇ ਕੇਸ 'ਚ ਵੀ, ਤੇ ਦੂਸਰਾ ਹਾਰਟ ਦੇ ਕਈ ਕੇਸ 'ਚ। ਫਿਰ ਤੁਹਾਡੇ ਉਹ ਅਜੇ ਲੱਖ ਵਾਲਾ ਟੀਕਾ ਲਵਾਇਆ 1.5 ਲੱਖ। ਅੱਛਾ ਫਿਰ ਅੱਲਾ ਮਾਫੀ ਦੇਵੇ ਜਿਨ੍ਹਾਂ ਨੂੰ ਆ ਹੁੰਦੀ ਆ
ਐਂਜ਼ਾਇਟੀ ਨਹੀਂ ਆ ਜਿਹੜੀ ਅਵਾਲ ਝੜ ਜਾਂਦੇ ਉਹ ਟੀਕੇ ਲਾਉਂਦੇ ਨੇ ਵਲਚਰ ਹੈਪਾਟਾਈਟਸ ਹੈਪਾਟਾਈਟਸ ਹਾਂ ਉਹਦਾ ਵੀ ਕਿ ਜੀ ਲੱਖ ਰੁਪਏ ਵਾਲੇ 4 ਟੀਕੇ ਲੱਗਣੇ ਨੇ 8 ਲੱਗਣੇ ਨੇ ਫਿਰ ਉਸ ਤੋਂ ਬਾਅਦ 12 ਹੋਰ ਲੱਗਣੇ ਨੇ ਕੈਂਸਰ ਦੇ ਵੀ ਲੱਗਦੇ ਨੇ ਇਸ ਤਰ੍ਹਾਂ ਲੱਗਣੇ ਉਹ ਅਸੀਂ ਉਹ ਬਾਹਰ ਆ ਕੇ ਕਹਿੰਦੇ ਭਾਜੀ ਲੱਖ ਵਾਲਾ ਟੀਕਾ ਲੱਗਣਾ ਵਾ ਮਤਲਬ ਉਹ ਨਾ ਟੀਕੇ ਦਾ ਨਾਂ ਲੈਣਾ ਕਿ ਫਲਾਣਾ ਮਾਈਸੀਨ ਜਾਂ ਫਲਾਣਾ ਉਹ ਨਹੀਂ ਯਾਦ ਕੁਝ ਵੀ ਸਾਨੂੰ ਇਹ ਯਾਦ ਆ ਲੱਖ ਵਾਲਾ ਟੀਕਾ ਲਾਣਾ ਉਹ ਮੈਂ ਤਾਂ 1,20,000 ਦਾ ਤੇ ਟੀਕਾ ਹੁੰਦਾ ਜਿਹੜਾ ਉਹਨੂੰ ਭਾਈ ਹਫਤੇ 'ਚ 1 ਲੱਗਦਾ ਹਾਂਜੀ ਇਹ ਗੱਲ ਹੁੰਦੀ ਹੈ ਨਹੀਂ ਸਾਜੀ ਦੂਰ ਤੁਹਾਨੂੰ ਪਤਾ ਹਾਰਟ ਦੇ ਪੇਸ਼ੈਂਟ ਨੂੰ ਇੱਥੇ ਇੰਜੈਕਸ਼ਨ ਇੱਕ ਲਾਉਂਦੇ ਉਹ ਵੀ ਆਖਰੀ ਕੰਡੀਸ਼ਨ ਤੇ ਜਦੋਂ ਯਾਨੀ ਕਿ ਲਾਈਕ ਤੁਸੀਂ ਕਹਿ ਲਓ ਕਿ ਵੀ ਬਿਲਕੁਲ ਉਹਦਾ ਚਾਂਸ 1-2% ਰਹਿ ਜਾਂਦੇ ਨਾ ਉਹ ਇੱਕ ਐਂਡ ਤੇ ਹੁੰਦਾ ਬਸ ਸਿੱਧਾ ਇੱਥੇ ਉੱਪਰ ਹੀ ਉਹ ਵੀ ਪਤਾ ਨਹੀਂ ਕੀ ਕਹਿੰਦੇ ਫਿਰ ਪਸਲੀਆਂ ਤੱਕ ਤੋੜ ਦਿੰਦੇ ਨੇ ਟੁੱਟ ਜਾਂਦੀਆਂ ਨੇ ਇੰਨੇ ਵਜ਼ਨ ਦੇ ਨਾਲ ਡਾਕਟਰ ਇੰਜ ਕਰਦੇ ਨੇ ਉਹ ਤਾਂ ਆਪਣੇ ਨੂੰ ਬਚਾ ਰਹੇ ਹੁੰਦੇ ਨਾ ਲੇਕਿਨ ਇੰਨਾ ਜ਼ਿਆਦਾ ਉਹ ਭਾਰ ਪਾ ਰਹੇ ਹੁੰਦੇ ਨੇ ਕਿ ਪੰਪ ਹੋ ਜਾਏਗਾ ਹਾਂ ਪਸਲੀਆਂ ਤੱਕ ਤਿਲਕ ਜਾਂਦੀਆਂ ਨੇ ਸਹੀ ਉਹ ਇਸਤਰੀਆਂ ਨਹੀਂ ਐਵੇਂ ਦੂਰ ਰੱਖਦੇ ਨੇ ਉਹ ਦਿਲ ਕਿਤੇ ਲੱਠੇ ਦਾ ਹੁੰਦਾ ਵੀ ਫਿੱਟੇ ਨੂੰ ਇਸਤਰੀ ਨਹੀਂ ਰੱਖਦੇ ਉਹ ਸਾਰੀ ਮੈਂ ਦੇਖੀ ਉਹ ਝਟਕਾ ਲਵਾਉਂਦੇ ਉਹਨੂੰ ਕਹਿੰਦੇ ਝਟਕਾ ਝਟਕਾ ਉਸਨੂੰ ਕਹਿੰਦੇ ਆ ਝਟਕਾ ਨਹੀਂ ਸਟੀਮਰ ਹੁੰਦਾ ਵੀ ਯਾਰ ਟ੍ਰੀਟਮੈਂਟ ਕਹਿੰਦੇ ਹੁੰਦੇ ਇੱਕ ਨਟਕਾ ਹੁੰਦਾ ਨਾ ਇੱਕ ਝਟਕਾ ਉਹ ਸਾਰੀ ਝਟਕਾ ਬੈਠੇ ਇੱਕ ਬੰਦਾ ਦੇਖਿਆ ਉਹਨੇ ਦਿਲ ਕੱਢ ਕੇ ਨਾ ਆਪਣਾ ਇੱਥੇ ਟਰੇ ਜੀ ਰੱਖੀ ਹੋਈ ਡਾਕਟਰ ਆਹੋ ਤੇ ਉਹ ਵਿਚਾਰਾ ਜਾਣ ਡਿਆ ਓਏ ਤੁਸੀਂ ਉਹ ਬੰਗਾਲੀ ਫਿਲਮ ਵੇਖੀ ਜਿੱਚੋਂ ਦਿਲ ਲੈ ਕੇ ਆ ਰਿਹਾ ਤਾਂ ਮਰੀਜ਼ ਦਾ ਆਹ ਤੇ ਖੁੱਡਾ ਲੱਗਦਾ ਮੇਰੇ ਮੌਲਾ ਸਿੱਧਾ ਮਰੀਜ਼ ਇੱਥੇ ਓਏ ਬੰਦ ਖਿੜਕੀ ਉਹ ਨਹੀਂ ਉਹ ਰਸਤੇ 'ਚ ਉਹਨੂੰ ਵਿਲਣ ਪੈ ਜਾਂਦੇ ਨੇ ਜੋ ਸਿੱਟਦਾ ਉਹਨੂੰ ਵਿਲਣ ਪੈ ਜਾਂਦੇ ਬਾਬਾ ਜੀ ਉੱਤੇ ਉਹ ਮੋਟਰਸਾਈਕਲ ਤੇ ਜਾਂਦਾ ਕਿਤੇ ਉਹ ਸਿੱਟ ਦਾ ਪਤਾ ਨਹੀਂ ਯਾਨੀ ਕਿ ਲਾਈਕ ਇੱਥੋਂ ਨਾੜਾਲੇ ਚੌਂਕ ਆ 4.5 ਕਿਲੋਮੀਟਰ ਉੱਥੋਂ ਦਿਲ ਇੰਜ ਕਰਕੇ ਸਿੱਟਦਾ ਵਾ ਤੇ ਦਿਲ ਪੂਰਾ ਇੰਜ ਕਰਦਾ ਨਾ ਯਾਰ ਕੀ ਬਗੈਰਤੀ ਤੂੰ ਕਰ ਰਹੀ ਹੈ ਯਾਰ ਸਤਾਜੀ ਗੱਲ ਕਰ ਰਹੀ ਯਾਰ ਉਹ ਪੂਰਾ ਇੰਜ ਦਿਲ ਜਾ ਰਿਹਾ ਨਾ ਦਿਲ ਜਾਈ ਜਾ ਰਿਹਾ ਤੇ ਉਧਰੋਂ ਜਿਹਦਾ ਉਹ ਦਿਲ ਆ ਨਾ ਉਹਦਾ ਇੱਥੋਂ ਚਾਕ ਹੋਇਆ ਵਾ ਤੇ ਉਹਦਾ ਇੰਜ ਕਰਕੇ ਨਾ ਇੱਕ ਹਾਲ ਜਿਹਾ ਇੱਥੇ ਚੌਰਸ ਜਿਹਾ ਹਾਲ ਜਿਹਾ ਬਣੇਗਾ ਉਹਦੇ ਅੰਦਰ ਉਹਨੇ ਫਿੱਟ ਹੋਣਾ ਉਹ ਹੁੰਦਾ ਉੱਪਰੋਂ ਦਿਲ ਆਉਂਦਾ ਆ ਕੇ ਤੇ ਉੱਪਰੋਂ ਕਿਸੇ ਚੀਜ਼ ਚੋਂ ਨਿਕਲ ਕੇ ਬਾਰੀ ਦੇ ਵਿੱਚੋਂ ਨਿਕਲ ਕੇ ਬਾਰੀ ਦੇ ਵਿੱਚੋਂ ਸਿੱਧਾ ਉਹਦੇ ਵਿੱਚ ਠੱਕ ਲੱਗ ਕੇ ਤੇ ਤਲਕਣ ਲੱਗ ਪੈਂਦਾ ਤੇ ਬੰਦਾ ਉੱਠ ਕੇ ਬਹਿ ਜਾਂਦਾ ਉਹਦੇ ਕੋਈ ਕਨੈਕਸ਼ਨ ਵੀ ਨਹੀਂ ਕਰਦੇ ਸਿੱਧੇ ਡਿੱਗਦਾ ਹੀ ਆ ਸਿੱਧਾ ਹੀ ਵਿੱਚ ਡਿੱਗਦਾ ਤੇ ਬੰਦਾ ਓਕੇ ਚਾਲੂ ਦੇ ਐਸੀ ਗੱਲ ਹੈ ਲੇਕਿਨ ਸਾਈ ਜਿਹੜੀ ਮੈਂ ਫਿਲਮ ਵੇਖੀ ਨਾ ਤਾਂ ਮੈਨੂੰ ਪਤਾ ਨਹੀਂ ਉਹਦਾ ਨਾਮ ਕੀ ਸੀਗਾ ਉਹ ਵੀ ਬੰਦਾ ਹਸਪਤਾਲ 'ਚ ਤੇ ਉਹਦੀ ਬੇਗਮ ਕਹਿੰਦੀ ਮੈਂ ਉਤਨੀ ਦੇਰ ਤੱਕ ਨਾ ਜੂੰਗੀ ਜਬ ਤੱਕ ਮੇਰੇ ਘੁੰਗਰੂ ਨਹੀਂ ਟूट जाते और उसको होश नहीं आ जाता ਘੁੰਗਰੂ ਟੁੱਟਦੇ ਨੇ ਸਾਜੀ ਉਹਨੂੰ ਹੋਸ਼ ਨਹੀਂ ਆਉਂਦਾ ਜਦੋਂ ਆਖਰੀ ਘੁੰਗਰੂ ਟੁੱਟ ਕੇ ਥੱਲੇ ਡਿੱਗਦਾ ਤੇ ਉਹਦੀ ਅੱਖ ਖੁੱਲ ਜਾਂਦੀ ਇੱਕ ਫਿਲਮ ਚ ਸਾਜੀ ਨਹੀਂ ਉਹ ਐਮਰਜੈਂਸੀ ਵਾਰਡ ਚ ਨੱਚਦੀ ਹੁੰਦੀ ਹੈ ਉਹ ਯਾਰ ਨਹੀਂ ਉਹ ਬਾਹਰ ਨੱਚਦੀ ਅੱਛਾ ਦਰਖਤ ਦੇ ਦਰਖਤ ਡਾਕਟਰ ਯਾਰ ਕਿਸੇ ਨੂੰ ਗੋਲੀ ਵੱਜੀ ਹੈ ਨਾ ਫਿਲਮ 'ਚ ਹਾਂ ਤੇ ਹੀਰੋ ਸਿਆਲਕੋਟੋਂ ਆ ਰਿਹਾ ਵਾ ਤੇ ਉਹਨੇ ਉਹ ਗੋਲੀ ਤੋਂ ਪਹਿਲੇ ਪਹੁੰਚ ਕੇ ਕਿਹਾ ਓ ਯਾਰ ਵੀ ਸੀ ਇਹ ਸਾਡੀ ਪੰਜਾਬੀ ਫਿਲਮਾਂ 'ਚ ਨਹੀਂ ਹੁੰਦਾ ਮੌਲਿਆ ਨਹੀਂ ਚੂੜੀਆਂ ਫਿਲਮ ਵੇਖੀ ਤੁਸੀਂ ਹਾਂਜੀ ਚੂੜੀਆਂ ਤੁਸੀਂ ਐਂਡ ਤੇ ਜਿਹੜੇ 20 ਮਿੰਟ ਨੇ ਨਾ 5 ਮਿੰਟ ਉੱਥੋਂ ਤੁਸੀਂ ਇੱਕ ਚੀਜ਼ ਦੇਣ 'ਚ ਰੱਖਣੀ ਹੈ ਕਿ ਸ਼ਫਕਤ ਚੀਮਾ ਸਾਹਿਬ ਉਹ ਲਾਈਕ ਸ਼ਫਕਤ ਚੀਮਾ ਸਾਹਿਬ ਉੱਥੇ ਕਰੈਕਟਰ ਨਹੀਂ ਲੱਗਦੇ ਇਨਸਾਨ ਨਹੀਂ ਲੱਗਦੇ ਉਹ ਬੁਲਟ ਪ੍ਰੂਫ ਜੈਕਟ ਟਾਈਪ ਕੋਈ ਕਰੈਕਟਰ ਬਣ ਜਾਂਦੇ ਨੇ ਜਿਹਨੂੰ ਗੋਲੀ ਵੱਜ ਰਹੀ ਹੈ ਨਾ ਉਹ ਅੱਗੇ ਗੋਲੀਆਂ ਖਾ ਰਹੇ ਉਹ ਮਤਲਬ ਤੈਨੂੰ ਮੈਂ ਮਾਰੀਆਂ 3 ਗੋਲੀਆਂ ਉਹਨਾਂ ਨੇ ਆ ਕੇ ਖਾ ਲਈਆਂ ਉਸ ਤੋਂ ਬਾਅਦ ਮੈਂ ਇਹਨੂੰ ਮਾਰੀਆਂ ਉਹ ਉਧਰ ਚਲੇ ਗਏ ਨੇ ਉਹਦੀਆਂ ਉਹਨੇ 4 ਖਾ ਲਈਆਂ ਉਸ ਤੋਂ ਬਾਅਦ ਮੈਂ ਉਹਨੂੰ ਮਾਰਨੀਆਂ ਨੇ ਉਹ ਉੱਥੇ ਪਹੁੰਚੇ ਨੇ ਯਾਨੀ ਪੂਰੇ ਜਿੱਥੇ ਗੋਲੀਆਂ ਵੱਜੀਆਂ ਉੱਥੇ ਸ਼ਫਕਤ ਚੀਮਾ ਸਾਹਿਬ ਨੇ ਗੋਲੀਆਂ ਖਾਧੀਆਂ ਨੇ ਖਾ ਕੇ ਐਂਡ ਤੇ ਆਪ ਦੇਖ ਕੇ ਤੇ ਉਹਨਾਂ ਨੇ ਦੇਖਿਆ ਵੀ ਹੁਣ ਗੋਲੀਆਂ ਮਾਰਨ ਵਾਲਾ ਕੋਈ ਰਹਿ ਤਾਂ ਨਹੀਂ ਗਿਆ ਈਜ਼ੀ ਨੇ ਸਾਰੇ ਹੁਣ ਤੇ ਨਹੀਂ ਕੋਈ ਮਾਰੂਗਾ ਕਿਸੇ ਨੂੰ ਉਹਨੇ ਕਿਹਾ ਨਹੀਂ ਫਿਰ ਕਹਿੰਦੇ ਲਓ ਓਕੇ ਉਸਤਾਦ ਜੀ ਇੱਕ ਫਿਲਮ ਵੇਖੀ ਮੈਂ ਹੀਰੋ ਦਾ ਨਾਂ ਨਹੀਂ ਲੈਣਾ ਉਹਨੂੰ ਜਾਣਦੇ ਨੇ ਸਾਰੇ ਓਏ ਉਹਨਾਂ ਫਿਲਮਾਂ ਦੇ ਹੀਰੋਆਂ ਦਾ ਨਾਂ ਲੈ ਲਓ ਪਹਿਲੀ ਗੱਲ ਯਾਦ ਹੀ ਨਹੀਂ ਹੁੰਦੇ ਮੈਨੂੰ ਪਤਾ ਬੜੇ ਮੁਸ਼ਕਲ ਨਾਂ ਹੁੰਦੇ ਉਹ ਤਾਂ ਜੈਕਪਾਂ ਤੋਂ ਬੰਦਾ ਯਾਦ ਰੱਖਦਾ ਉਹ ਜੇ ਫਿਲਮ ਵੇਖੀ ਉਹ ਕਰੈਕਟਰ ਹੈ ਨਾ ਕੀ ਕਰਦਾ ਉਹ ਤਲਵਾਰ ਲੈ ਕੇ ਨਾ ਹੀਰੋ ਦੀ ਬਾਹ ਲਾ ਦਿੰਦਾ ਕਹਿੰਦਾ ਹੁਣ ਇੱਕ ਬਾਹ ਨਾਲ ਕੀ ਕਰੇਂਗਾ ਤੇ ਉਹ ਕਹਿੰਦਾ ਇੱਕ ਬਾਹ ਦੀ ਗੱਲ ਕਰਨੇ ਆ ਉਹ ਦੂਸਰੀ ਨਾਲ ਆਪ ਹੀ ਲਾ ਦਿੰਦਾ ਕਹਿੰਦਾ ਮੈਂ ਤੈਨੂੰ ਦੂਜੀ ਨਾਲ ਕਿੱਦਾਂ ਲਾ ਦਿੰਦਾ ਇੱਕ ਤੇ ਲੱਤ ਗਈ ਇਹ ਸਾਨੂੰ ਪਾਗਲ ਬਣਾਉਂਦਾ ਹਾਂਜੀ ਨਹੀਂ ਇੱਕ ਤੇ ਲੱਤ ਗਈ ਤੇ ਉਹਨੇ ਦੂਜੀ ਕਿੱਦਾਂ ਲਾਈ ਇਹ ਐ ਕਰਕੇ ਉਸਤਾਦ ਜੀ ਉਹਨੇ ਦੂਜੀ ਵੀ ਲਾਤੀ ਨਹੀਂ ਉਹਦੇ ਸਾਹਮਣੇ ਤਲਵਾਰ ਬੰਨੀ ਯਾਰ ਫਿਲਮ ਵੇਖ ਲਓ ਚਲੋ ਠੀਕ ਆ ਅੱਛਾ ਜੀ ਅੱਛਾ ਓਕੇ ਉਹਨੇ ਕਿਹਾ ਜਾਨੀ ਮੈਂ ਬਾਹਾਂ ਦਾ ਮੁਹਤਾਜ ਨਹੀਂਗਾ ਉਸਤਾਦ ਜੀ ਉਹਨੇ ਟੱਕਰਾਂ ਨਾਲ ਬੰਦਾ ਮਾਰਤਾ ਵੀ ਬੰਦਾ ਪਤਾ ਕਿਸੇ ਕਿ ਲੈ ਵੀ ਮੈਂ ਨਾ ਲਾ ਤਾਂ ਉਦਾਂ ਹੀ ਐ ਕਰਨ ਨੂੰ ਲੈ ਮੈਂ ਹੱਥ ਨਹੀਂ ਲਾਉਣਾ ਮੈਂ ਤਾਂ ਉਦਾਂ ਹੀ ਮਾਰ ਦੇਣਾ ਉਸਤਾਦ ਜੀ ਬਾਹ ਦੇ ਬਚਾ ਲਾ ਦੂਜੀ ਵੀ ਖਿੱਚ ਕੇ ਲਾਤੀ ਆਹੋ ਦੱਸ ਯਾਰ ਇਹ ਜ਼ੇਪ ਵਾਲੀ ਬਾਹ ਹੋਣੀ ਉਹ ਯਾਰ ਫਿਲਮ ਵੇਖ ਲਓ ਮੈਂ ਫਿਲਮ ਦਾ ਨਾਮ ਮੈਂ ਕੋ ਦੇਖ ਲਾ ਮੈਂ ਅੱਖਾਂ ਇਦਾਂ ਨਹੀਂ ਕਰਾਉਣ ਗਿਆ ਡੰਡਾ ਪੀੜ ਨਾ ਨਹੀਂ ਡੰਡਾ ਪੀਰ ਅੱਛੀ ਫਿਲਮ ਉਸਤਾਦ ਜੀ ਤੁਹਾਨੂੰ ਸਹੀ ਨੇ ਸੁਲਤਾਨ ਸਾਹਿਬ ਨੇ ਡੰਡੇ 'ਚ ਪਿਸਤੌਲ ਕੱਢਦੇ ਨਹੀਂ ਸਭ ਤੋਂ ਮੈਨੂੰ ਮਜ਼ੇਦਾਰ ਰਾਈ ਸਾਹਿਬ ਦੀ ਲੱਗੀ ਸੀ ਉਹ ਜਿਹਦੇ ਚ
ਉਹਨਾਂ ਦੀ ਫਸਟ ਐਂਟਰੀ ਹੁੰਦੀ ਨਾ, ਹੀਰੋ ਦੀ ਐਂਟਰੀ ਹੁੰਦੀ ਜਦੋਂ ਸਿਨੇਮੇ 'ਚ ਕਲੈਪ ਹੁੰਦੀ ਹੈ। ਇਹਨੇ ਫਿਲਮ ਚੱਲ ਰਹੀ ਹੈ ਸਾਰਾ ਕੁਝ ਤੇ ਹੀਰੋ ਦੀ ਐਂਟਰੀ ਇਦਾਂ ਦੀ ਬਣਾਈ ਹੈ ਕਿ ਜਦੋਂ ਉਹਦਾ ਫੇਸ ਹੀ ਉਹ ਹੁੰਦਾ ਨਾ ਤੇ ਪੂਰੇ ਹਾਲ 'ਚ ਕਲੈਪਿੰਗ ਹੁੰਦੀ ਆ ਵੀ ਤੋਬਾ। ਉਹ ਟੈਪ ਨਾ ਉਹਨਾਂ ਨੇ, ਉਹ ਫਿਲਮ ਦਾ ਨਾਂ ਪਤਾ ਨਹੀਂ ਕੀ ਸੀ, ਤੇ ਇੱਕ ਵਰਾਨੇ ਜਿਹੇ ਦੇ ਵਿੱਚ ਨਾ ਮਤਲਬ ਉਹ ਹੁੰਦਾ ਵਾ ਖਾਲੀ ਜਗ੍ਹਾ, ਪਿੰਡ ਟੈਪ। ਉਸਤਾਦ ਜੀ ਲੋਹੇ ਦੀ ਸੇਵ ਅਲਮਾਰੀ ਉੱਤੋਂ ਹੁੰਦੀ ਆ, ਮੈਂ ਤੁਹਾਨੂੰ ਦੱਸਿਆ ਸੀ ਨਾ, ਹੈਗੀ ਹਾਂਜੀ। ਉੱਤੋਂ ਕਿਤੇ ਡਿੱਗਦੀ ਸੇਵ ਅਲਮਾਰੀ, ਸੇਵ ਅਲਮਾਰੀ ਖੋਲਦੀ ਵਿੱਚੋਂ ਰਾਈ ਸਾਹਿਬ ਐਂਟਰੀ ਹੈ ਰਾਈ ਸਾਹਿਬ ਦੀ। ਵੱਡੀ ਦੁਨੀਆ ਸਾਹਿਬ ਹਾਂਜੀ। ਰਾਈ ਸਾਹਿਬ ਮੈਨੂੰ ਉਹ ਵੀ ਫਿਲਮ ਹਜੇ ਤਿਕਰ ਨਹੀਂ ਭੁੱਲੀ। ਰਾਈ ਸਾਹਿਬ ਨੂੰ ਪਾਣੀ 'ਚ ਮਾਰ ਕੇ ਸਿੱਟ ਦਿੰਦੇ ਮਾਯੂ ਕੁਰੈਸ਼ੀ ਸਾਹਿਬ, ਤੇ ਉਹ ਮਾਂ ਕਹਿੰਦੀ ਹੈ ਕਿ ਵੀ ਮੇਰੇ ਪੁੱਤਰ ਦਾ ਨਾਂ ਦਾ, ਕਹਿੰਦਾ ਉਹਨੂੰ ਮਾਰ ਕੇ ਮੈਂ ਸਿੱਟ ਦਿੱਤਾ, ਤੇ ਰਾਈ ਸਾਹਿਬ ਪਾਣੀ ਚੱਕਾ ਤੇ ਬਾਹਰ ਆ ਕੇ ਕਹਿੰਦੇ ਕੋਈ ਕਹਿਣ ਦੀ ਲੋੜ ਨਹੀਂ, ਮੈਂ ਸੁਣ ਲਿਆ ਸਾਰਾ ਕੁਝ। ਮਾਂ ਤੇ ਜੱਫੀ ਪਾ ਇਹ ਵੀ ਸੁਣ ਲੈਂਦਾ ਪਾਣੀ 'ਚ। ਨਹੀਂ ਮੈਂ ਸੁਣ ਲੈਣਾ ਤੂੰ, ਪਾਣੀ 'ਚ ਥੱਲੇ ਜਾ ਕੇ ਵੀ ਸੁਣ ਲੈਣਾ। ਉਹ ਬਾਹਰ ਤਾਂ ਸ਼ਕਤੀ ਹੈ ਨਾ ਤਾਜੀ, ਬਚਪਨ ਦੇ ਵਿੱਚ ਹੁੰਦੀਆਂ ਸ਼ਕਤੀਆਂ ਹੁੰਦੀਆਂ ਨੇ ਸਾਡੇ ਕੋਲ। ਵੀ ਤੇ ਸਖਤੀ ਹੈ ਤੁਹਾਡੇ ਤੇ। ਨੇ ਉਸਤਾਦ ਜੀ ਜਿਹੜੀ ਸ਼ਕਤੀ ਤੋਂ ਯਾਦ ਆਇਆ, ਪਾਕਿਸਤਾਨੀ ਫਿਲਮ ਦੀ ਡਾਈ ਦੀ ਆਵਾਜ਼ ਸੀਗੀ, ਉਹ ਡਾਈ ਦੀ ਆਵਾਜ਼ ਉਹ ਆਵਾਜ਼ ਵੀ ਨਹੀਂ ਮੁੜ ਕੇ ਕਦੀ ਆਈ। ਲੇਕਿਨ ਹੁਣ ਫਿਲਮਾਂ ਬਹੁਤ ਅੱਛੀਆਂ ਬਣ ਰਹੀਆਂ ਨੇ। ਉਸਤਾਦ ਜੀ ਇਨਸ਼ਾਅੱਲਾ ਤਾਲਾ ਫਿਲਮ ਦੇ ਵਿੱਚ ਕੰਮ ਕਰ ਰਿਹਾ ਮੈਂ, ਲੇਕਿਨ ਅਜੇ ਸੀਗਾ ਰਾਜ ਦੇ ਵਿੱਚ ਗੱਲ ਹੈਗੀ, 2 ਫਿਲਮਾਂ ਮਿਲੀਆਂ ਮੈਨੂੰ, ਮੈਂ ਜਨਮਨ ਕਹਿ ਰਿਹਾ। ਇਹ ਫਿਲਮ 'ਚ ਕੰਮ ਕਰਨਗੇ ਅੱਲਾ ਕਰਕੇ, ਤੁਸੀਂ ਕੰਮ ਕਰਨਾ, ਮੈਨੂੰ ਉਮੀਦ ਆ। 2 ਫਿਲਮਾਂ ਮਿਲੀਆਂ, ਪੋਮਾ ਤੇ ਸ਼ਹਜ਼ਾਦ। ਚੱਲ ਯਾਰ ਲਓ ਜੀ ਉਸਤਾਦ ਜੀ। ਉਸਤਾਦ ਜੀ ਮੈਂ ਸੱਚ ਡਿਸਕਸ ਜਿਹੜੀ ਕਰਨੀ ਸੀ ਵਾਂਟਡ ਡਿਸਟਰ ਸੁਣ ਲਿਆ ਕਰੋ ਉਸਤਾਦ ਜੀ, ਕਿਸੇ ਦੀ ਇੰਨੇ ਅਰਸੇ ਬਾਅਦ ਆਏ ਹੋ, ਦਿਲ ਦੀਆਂ ਗੱਲਾਂ ਵੀ ਸੁਣ ਲਿਆ ਕਰੋ। ਕਰਦੇ ਉਸਤਾਦ ਜੀ। ਮੈਂ ਇੱਕ ਗੁਜ਼ਾਰਿਸ਼ ਕਰਾਂ ਯਾਰ ਉਹ ਗਾਣਾ ਸੁਣਾ ਤੂੰ ਕੀ ਜਾਣੇ। ਨਹੀਂ ਆ ਬਾਟਾ ਜਾਇਆ ਸੀ, ਅਸੀਂ ਬਾਟ ਨੂੰ ਬਿਠਾ ਲਿਆ ਯਾਰ। ਨਾਦਰੀਨ ਯਕੀਨ ਕਰੋ, ਐਡਾ ਅੱਛਾ ਢੋਲਕ ਨਵਾਜ਼ ਆ ਨਾ ਬੱਟ, ਐਡਾ ਅੱਛਾ। ਇਹਦੇ ਕੋਲ ਮੇਰੇ ਹਿਸਾਬ ਨਾਲ ਇੱਥੇ ਕਮ ਸੇ ਕਮ 5 ਮਰਲੇ ਦਾ ਡਬਲ ਸਟੋਰੀ ਆਪਣਾ ਘਰ ਹੋਣਾ ਚਾਹੀਦਾ, ਗੱਡੀ 12 14 15 ਲੱਖ ਵਾਲੀ ਗੱਡੀ, ਬੱਚੇ ਦੇ ਅੱਛੇ ਸਕੂਲਾਂ 'ਚ। ਇਹ ਸਿਰਫ ਇਹਦੇ ਢੋਲਕ ਦੀ, ਯਾਨੀ ਢੋਲਕ ਤੇ 50 ਬੰਦੇ ਵਜਾਉਂਦੇ ਨੇ, 500 5000 5 ਲੱਖ ਬੰਦਾ ਵਜਾਉਂਦਾ, ਲੇਕਿਨ ਇੱਕ ਬੰਦਾ ਇਹਦਾ ਇੰਨਾ ਅੱਛਾ। ਲੇਕਿਨ ਨਹੀਂ ਪਤਾ ਨਹੀਂ ਕੀ ਨੈਸ਼, ਮੈਨੂੰ ਨਹੀਂ ਇਹਦੀ ਸਮਝ ਆ ਰਹੀ ਕੀ ਕਰਦਾ ਹੈ। ਸੈਂਟਰ ਗੱਡੀ ਲੈਣੀ ਹਾਂਜੀ ਉਹ ਤਾਂ ਚਮੋਟੇ ਤੇ ਵੀ ਆ ਜਾਣੀ ਆ ਭਾਈ ਸੈਂਟਰੋਂ ਨਹੀਂ ਲੈਣੀ। ਚਲੋ ਨਹੀਂ ਬਾਦਸ਼ਾਹ ਕੋਈ ਹੈ ਸੀ 5 ਵਜੇ ਦਾ ਮਕਾਨ, ਕਿਤੇ ਨੀਂਦ 'ਚ ਫਿੱਕੀ ਵਜੀ ਵਾਪਸ ਲੈ ਗਏ। ਨਹੀਂ ਹਾਂਜੀ ਨਹੀਂ ਹੁੰਦਾ ਮਿੱਠਾ ਦਾ ਮੇਰੇ ਨਾਲ। ਜਦੋਂ ਤੁਹਾਨੂੰ ਮਿਊਜ਼ਿਕ ਦਾ ਸੁਰ ਦਾ ਪਤਾ ਹੀ ਨਹੀਂ, ਤੁਸੀਂ ਉਹ 'ਚ ਕਿਉਂ ਲੱਤ ਫਸਾਉਂਦੇ? ਹਰ ਟੌਪਿਕ 'ਚ ਨਹੀਂ ਲੱਤ ਫਸਾਉਣੀ। ਚਲੋ ਸੌਰੀ ਮੈਂ ਮਾਰੋ ਚਲੋ। ਲੇਕਿਨ ਉਸਤਾਦ ਜੀ ਤੁਸੀਂ ਅਗਰ ਭਲਾ ਕੀਤਾ ਸਾਰੀ ਦੁਨੀਆ ਦਾ, ਭੱਟ ਸਾਹਿਬ ਦਾ ਵੀ ਇੱਕ ਬੱਟ ਚੈਨਲ ਨੂੰ ਬਣਾ 70,000 ਵਾਰੀ ਕਿਹਾ, ਬੱਟ ਆਉਂਦਾ ਹੀ ਨਹੀਂ। ਢੋਲ ਭਾਈ ਜਾਨ ਮੇਰੀ ਗੱਲ ਸੁਣੋ, ਇਹ ਪਤਾ ਕਿੱਦਾਂ ਦਾ ਕੰਮ ਆ? ਇਹ ਕੰਮ ਇਦਾਂ ਦਾ ਵਾ ਕਿ ਜਿਹਦੇ ਕੋਲੋਂ ਤੁਹਾਨੂੰ ਕੁਝ ਲੱਭਣਾ ਨਾ, ਇਹ ਸ਼ੁਰੂ ਤੋਂ ਚੱਲਿਆ ਆ ਰਿਹਾ ਨਿਜ਼ਾਮ। ਸਹੀ। ਜਿਹਦੇ ਕੋਲੋਂ ਤੁਹਾਨੂੰ ਕੁਝ, ਮੈਨੂੰ ਗਾਣੇ ਦਾ ਸ਼ੌਕ ਸੀ ਨਾ ਆਹ ਜਦੋਂ ਮੈਂ 16 17 ਸਾਲ ਦਾ ਸੀ, ਤੇ ਮੈਂ ਇੱਕ ਜਗ੍ਹਾ ਤੇ ਜਾ ਕੇ ਬਹਿਣਾ ਹੁੰਦਾ ਸਾਂ। ਸਵੇਰ ਨੂੰ ਬਹਿਣਾ, ਰਾਤ ਤੱਕ ਉਦਾਂ ਹੀ ਉੱਠ ਕੇ ਆ ਜਾਣਾ। ਅੱਛਾ, ਇਹ ਨਹੀਂ ਸੀ ਹੁੰਦਾ ਕਿ ਮੈਂ ਸਵੇਰ ਦਾ ਬੈਠਾ ਮੈਨੂੰ ਕੁਝ ਦੱਸਿਆ ਕਿਉਂ ਨਹੀਂ। ਉਹਨਾਂ ਦੀ ਮਰਜ਼ੀ, ਜਦੋਂ ਉਹਨਾਂ ਨੇ ਦੱਸਣਾ ਉਦੋਂ ਦੱਸ ਦੇਣਾ। ਇਹ ਸਿੱਖਣ ਵਾਲਾ ਉਸਤਾਦੀ ਸ਼ਾਗਿਰਦੀ ਦੀ, ਜਾਂ ਕਿਸੇ ਕੋਲੋਂ ਕੰਮ ਲੈਣਾ, ਜਾਂ ਉਸਤਾਦੀ ਸ਼ਾਗਿਰਦੀ ਤੋਂ ਛੱਡੋ, ਕਿਸੇ ਬੰਦੇ ਕੋਲੋਂ ਤੁਹਾਨੂੰ ਫਾਇਦਾ, ਜਾਂ ਕਿਸੇ ਬੰਦੇ ਕੋਲੋਂ ਤੁਸੀਂ ਕੋਈ ਉਹਦੀ ਵਜ੍ਹਾ ਨਾਲ ਤੁਹਾਡਾ ਕਿਤੇ ਰੱਬ ਤੁਹਾਡੀ ਬਾਂਹ ਫੜ ਸਕਦਾ, ਜਾਂ ਤੁਹਾਨੂੰ ਜਿਹੜਾ ਕੰਮ ਨਹੀਂ ਆਉਂਦਾ ਉਹਨੂੰ ਆਉਂਦਾ ਵਾ, ਉਹ ਤੁਹਾਨੂੰ ਉਸ ਰਾਹ ਤੇ ਪਾਸ। ਉਹਦੇ ਲਈ ਇਦਾਂ ਹੋਣਾ ਕਿ ਤੁਸੀਂ ਦਿਲ ਕਰੇ ਬੈਠੇ 6 ਘੰਟੇ 'ਚ 20 ਮਿੰਟ ਐਸੇ ਹੋਣ ਕੋ ਤੁਹਾਨੂੰ ਕਹੇ ਆ ਯਾਰ ਮੈਂ ਤੁਹਾਨੂੰ ਕਰਾਵਾਂ, ਸਹੀ ਗੱਲ। ਔਰ ਉਹ 20 ਮਿੰਟ ਤੁਹਾਨੂੰ ਲਾਈਫ ਟਾਈਮ ਲਈ ਤੁਹਾਨੂੰ ਮਜ਼ਾ ਦੇਣ। ਹੁਣ ਜੇ ਤੁਸੀਂ ਕਹੋ ਜਦੋਂ ਮੈਂ ਆ ਗਿਆ ਵਾਂ ਉਦੋਂ ਸਾਰਾ ਕੁਝ ਛੱਡ ਕੇ ਮੈਨੂੰ ਕਰਾਵੇ, ਮੈਂ ਜਾਣਾ ਵਾਂ, ਇੰਜ ਨਹੀਂ ਹੁੰਦਾ। ਇਦਾਂ ਹੀ ਯੂਨੀਵਰਸਲ ਅਸੂਲ ਹੈ ਜੀ ਜਦੋਂ ਦਿਲ ਕੀਤਾ ਉਸਤਾਦ ਜੀ ਦਾ ਉਹਨਾਂ ਨੇ ਸਬਕ ਦੇ ਦੇਣਾ। ਹਾਂਜੀ ਆਉਣਾ ਜ਼ਰੂਰੀ ਹੈ। ਯਾਰ ਇਹਦੀ ਅਸੀਂ ਉਹ ਗਾਣਾ ਨਹੀਂ ਸੀ ਕੀਤਾ, ਉਧਰਲੇ ਦਫ਼ਤਰ ਬਹਿ ਕੇ ਕੀਤਾ ਸੀ, ਮੇਰਾ ਚੈਨ ਵੈਨ ਸਭ। ਉਹਦੇ 600 ਕੇ ਉਹਦੇ ਵਿਊਜ਼ ਨੇ। ਹਾਂਜੀ, ਤੇ ਕਾਪੀਰਾਈਟ ਨਹੀਂ ਆਇਆ? ਨਹੀਂ, ਕਿਉਂਕਿ ਉਹਦੀ ਆਵਾਜ਼ ਅਸੀਂ ਸਲੋ ਕਰਦੇ ਸੀ, ਢੋਲਕ ਦੀ ਅਪ ਕਰਦੇ। ਬਸ ਹੁਣ ਮੈਂ ਦੱਸਣਾ ਨਹੀਂ ਅਗਲੀ ਗੇਮ ਜਿਹੜੀ ਆ, ਹਾਂ ਇਹਨੇ ਕਰਨਾ ਨਹੀਂ, ਹੋਰ ਕਈਆਂ ਨੇ ਕਰ ਲੈਣਾ, ਜੇ ਮੈਂ ਦੱਸ ਦਿੱਤਾ। ਉਸਤਾਦ ਜੀ ਗੱਲ ਪਤਾ ਕੀ, ਮਾਫੀ ਦੇ ਨਾਲ ਤੁਸੀਂ ਇੱਕ ਵਾਰੀ ਸਾਡੇ ਸਾਹਮਣੇ ਕਹੋ ਨਾ ਉਹਨਾਂ ਨੂੰ। ਨਹੀਂ ਇਹਨਾਂ ਨੇ ਕਰਨਾ, ਇਹਨੇ ਨਹੀਂ ਕਰਨਾ, ਮੈਂ ਇਹਦਾ ਹਿਸਾਬ ਲਾ ਲਿਆ। ਹਾਂ ਇਹ ਦੂਜਾ ਬਾਸ ਆ। ਤਾਜੀ ਉਹ ਕਹਿੰਦਾ ਮੈਂ ਬੱਚਿਆਂ ਨੂੰ ਸੈੱਟ ਕਰਨਾ ਆਪਣੇ, ਉਹਨਾਂ ਦੀ ਲਾਈਫ ਬਣਾਉਣੀ ਹੈ। ਅੱਛਾ ਚੱਲ ਵੀ ਆ ਦੇਖਣਾ ਜ਼ਰਾ ਤੁਸੀਂ, ਆ ਯਾਰ ਤੁਸੀਂ ਢੋਲਕ ਸੁਣਨਾ ਜ਼ਰਾ ਨਾਲ, ਕਿੰਨਾ ਮਜ਼ਾ ਆਏਗਾ ਕਸਮੇ ਦੇਖਣਾ। ਚੱਲ ਬਈ ਤੂੰ ਕੀ ਜਾਣੇ। ਓਏ ਤੁਹਾਨੂੰ ਕਿਹਾ ਵਾ ਉਹਨਾਂ ਨੇ? ਹਾਂ ਤੂੰ ਕੀ ਜਾਣੇ ਭੋਲੀਏ ਮੱਝੇ, ਤੂੰ ਕੀ ਜਾਣੇ ਭੋਲੀਏ ਮੱਝੇ। ਚੱਲ ਨਹੀਂ ਤੂੰ ਕੀ ਜਾਣੇ ਸਾਰੇ ਸ਼ੁਕਰ। ਹਾਂ ਚਲੋ ਜੀ। ਉਸਤਾਦ ਜੀ ਇਹਨੂੰ ਤਾਂ ਤੁਸੀਂ ਈਜ਼ੀ ਜਿਹਾ ਲੈਣਾ, ਇਹ ਇੱਧਰ ਗੌਰ ਰੱਖਣਾ ਤੁਸੀਂ ਬਸ। ਚੱਲ ਬਈ ਹੋ
ਟਾਂਗੇ ਵਾਲਾ ਖੈਰ ਮੰਗਦਾ ਯਾਰ ਫੈਸਲ ਜਦੋਂ ਨਹੀਂ ਵਿੱਚ ਆਉਂਦਾ ਬੋਲ ਯਾਰ ਨਹੀਂ ਨਾ ਤੁਹਾਨੂੰ ਬੰਦਾ ਤੁਸੀਂ ਬੰਦਾ ਹੀ ਨਹੀਂ ਤੁਹਾਨੂੰ ਪਤਾ ਹੀ ਨਹੀਂ ਨਾਲੇ ਉਹਦੀ ਹੋਰ ਆ ਚਲੋ ਯਾਰ ਚੱਲ ਅੱਛਾ ਭੱਟ ਸਾਹਿਬ ਇੱਕ ਤੇ ਜਿਹੜਾ ਅਸਲ ਗਾਣਾ ਜਿੱਦਾਂ ਚੱਲ ਰਿਹਾ ਨਾ ਲੇਕਿਨ ਵਿੱਚ ਵਿੱਚ ਤੁਸੀਂ ਆਪਣਾ ਵੀ ਜ਼ਰਾ ਨਿਜ਼ਾਮ ਚਲੋ ਜੀ ਹੋ ਤੂੰ ਕੀ ਜਾਣੇ ਸਾਰੇ ਸਕਦੀ ਮੌਕਾ ਦਿਲਾਏ ਵੱਡਿਆ ਤੂੰ ਕੀ ਜਾਣੇ ਸਾਰੇ ਸਕਦੀ ਮੌਕਾ ਦਿਲਾਏ ਅਸੀਂ ਢੋਲਕ ਨਾਲ ਮਜ਼ਾ ਲੈਣਾ
ਬੋਲੀ ਨੇ ਜਿੰਨਾ ਅੱਛਾ ਗਾਇਆ ਉਹਨੇ ਪੈਸੇ ਘਟੇ। ਲਾ ਯਾਰ ਨਹੀਂ ਕਿਆ ਕਹਿੰਦੇ ਬਸ ਉਹ ਸਜਣਾ ਮੈਨੂੰ ਆਪਣੀ ਬਣਾ ਲੈ ਇੱਕ ਲਾਈਨ ਸਿਰਫ। ਭਾਜੀ ਬਣਾ ਲੈਂਦੇ ਆ। ਉਹ ਅੱਛਾ ਇੱਕ ਮਿੰਟ ਠਹਿਰ ਜਾ ਕਿਹੜਾ ਬਟ ਜਦੋਂ ਤੂੰ ਨਵਾਂ ਢੋਲਕ ਸਿੱਖ ਰਿਹਾ ਸੀ ਹਾਲੇ ਤੂੰ ਢੋਲਕ ਤੈਨੂੰ ਇਸ ਤਰ੍ਹਾਂ ਨਹੀਂ ਸੀ ਵਜਾਉਣੀ ਆਉਂਦੀ ਉਦੋਂ ਕਿਹੜਾ ਐਸਾ ਗਾਣਾ ਸੀ ਜਿਹੜਾ ਤੂੰ ਸੋਚਦਾ ਯਾਰ ਕਾਸ਼ ਮੈਨੂੰ ਜਦੋਂ ਆਈ ਨਾ ਮੈਂ ਇਹ ਗਾਣਾ ਇਦਾਂ ਵਜਾਉਣਾ ਕੋਈ ਇੱਕ ਗਾਣਾ ਐਸਾ ਕੋ ਮੈਡਮ ਦਾ ਕੋਈ ਆਈ ਜਨਾਬੀ ਜੀ ਫੈਸਲਾ ਭਾਈ ਦਾ ਕਿਹੜਾ ਸਜਣਾ ਮੈਨੂੰ ਆਪਣੀ ਬਣਾ ਲੈ। ਸੱਜਣਾ ਮੈਨੂੰ ਆਪਣੀ ਬਣਾ ਲੈ ਚਲੋ ਜੀ ਅੱਛਾ 2014 ਨਹੀਂ ਸਿੱਖਿਆ ਤੁਸੀਂ? ਉਹਨੇ ਉਹੀ ਕਹਿਤਾ। ਚੱਲ ਯਾਰ ਚੱਲ ਨਹੀਂ ਬੜਾ ਪੁਰਾਣਾ ਗਾਣਾ ਹੈ ਸੱਜਣਾ ਮੈਨੂੰ ਯਾਰ ਥੋੜਾ ਜਿਹਾ ਸਮਝ ਛੱਡਿਆ ਤੁਸੀਂ ਮਾਦਰ ਅੱਛਾ ਤੁਸੀਂ ਵੀ ਥੋੜਾ ਜਿਹਾ ਕੰਮ ਛੱਡਿਆ ਲੇਕਿਨ ਪਤਾ ਤੁਹਾਨੂੰ ਸਾਰਾ ਉਹ ਵਾਰੀ ਉਹਦੀ ਲਾਈਨ ਜਾ ਜਾਵੇ ਜਾਂ ਝੂਠਿਆ ਇੱਕ ਲਾਈਨ ਸੁਣ ਤੇਰਾ ਦੁਬਾਰਾ ਜਾ ਜਾਵੇ ਜਾ ਝੂਠਿਆ ਪਿਆਰ ਦੀ ਨਗਰ ਹਰ ਕਰਨ ਨਾਲ ਜਿਆ ਨਾਲ ਤਕੇ ਤੜਪੇ ਮਾਲ ਮੇਰੀ ਜਾਨ ਨਾ ਜਾਵੇ ਲਾਵਤ ਨਿਤਾ ਪੇ ਬਤਾਈ ਤੈਨੂੰ ਜਾਵੇ ਜਾ ਝੂਠਿਆ ਪਰਲਾ ਪੁਰਾਣਾ ਕਸਾਈ ਕਰਨਾ ਕਾਸਾਈ ਉਹ ਕਸਾਈ ਨਹੀਂ ਹੁੰਦੀ ਕਸ ਪਾਣ ਦੀ ਕਸ ਓਏ ਨੋਨੀ ਓਏ ਬਾਜੀ ਉਧਰ ਹੋਏ ਸਾਈ ਓਏ ਯਾਰ ਵੀ ਮੇਰੇ ਮੌਲਾ ਤੋਬਾ ਸਾਈ 50 ਰੁਪਏ ਦੇ ਹਣ ਬੱਕਰਾ ਲਾ ਲਿਓ ਇਕੱਠੇ ਹੀ। ਅਲਾ ਤੇਰੇ ਉਹ ਕਲੀਅਰ ਹੋ ਗਿਆ ਗੱਲ ਮੈਂ ਕਿਹਾ ਕਿੰਨੇ ਪੈਸੇ ਰਹਿ ਗਏ ਹੱਥ 'ਚ? 300 ਰਹਿ ਗਿਆ ਚਲੋ ਜੀ ਜਰਾ ਤੂੰ ਕੁਛ ਚਾਹ ਚਲੋ। ਮੈਂ ਜਰਾ ਮੈਨੂੰ ਦੋਸਤ ਨੇ ਫਰਮਾਇਸ਼ ਕੀਤੀ ਸੀ ਅਜੇ ਸਾਡੇ ਰਹਿੰਦੇ ਆ ਪਹਿਲੇ ਲਲਕਾਰ ਨਾਲ ਮੈਂ ਡਰ ਗਈ। ਆਪਣਾ ਹੀ ਉਹਦੇ ਇਹ ਛੱਡੋ ਇਹ ਮੈਂ ਵਜਾਉਣਾ ਜਰਾ ਚੱਲ ਵੀ ਪਹਿਲੇ ਲੈ ਲੋ ਪਹਿਲੇ ਲਲਕਾਰ ਨਾਲ ਮੈਂ ਡਰ ਗਈ। ਮਾਫੀ ਦੇ ਦੇ ਯਾਰ ਇਹ ਤਾਂ 300 ਉੱਥੇ ਹੀ ਰਹਿ ਗਏ। ਤੁਸੀਂ ਵਿੱਚੋਂ ਤੇ ਮੈਨੂੰ ਦੇ ਦਿਓ ਉਹ ਤੂੰ ਪੱਲੇ ਹੁੰਦੇ ਹੁਣ ਦੇਖ ਲੈ ਪੁੱਤ ਜੈਸਾ ਗਾਣਾ ਸੀ ਹੀਰ ਮੁਬਾਰਕ ਗੱਲ ਨਹੀਂ ਦਿੱਤੇ। ਨਹੀਂ ਸਾਜੀ 250 ਹਾਂਜੀ ਭਾਈ ਫੈਸਲੇ ਜੀ ਤੁਸੀਂ ਵੀ 50 ਦੇ ਦਿੱਤੇ ਨਹੀਂ ਤੈਨੂੰ ਆਹ ਤੇ 200 ਪਹਿਲੇ ਵੀ ਥੱਲੇ ਗਿਆ ਉਹ ਮੈਂ ਚੁੱਕ ਲੈਣੇ ਨੇ ਮੇਰੇ ਕੋਲ 50 ਦੇ ਨਹੀਂ ਹਲੇ ਹੱਥ ਚ ਹੀ ਤੈਨੂੰ ਹਾਂਜੀ ਪਾਮਰ ਦੀ ਚਾਜਾ ਓਏ ਯਾਰ ਉਹ ਮੇਰੇ ਪੈਰ ਦੀ ਪਾਮਰ ਦੀ ਚਾਜਾ ਪਨਕਾਰ ਚੰਦਰ ਆਵਾ ਛੇ ਉਹ ਲੈ ਪਾਮਰ ਦੀ ਚਾਵਾ ਮੇਰਾ ਪਾਮਰ ਦੀ ਚਾਵਾ ਪਚਕਾਰ ਚੱਲ ਆਹ ਚੰਦਰ ਦੀ ਪਾਵਾ ਚੰਦਕਾਰ
ਚਲੋ ਚਲੋ ਕਦੀ ਕਿਤਾਬ ਨੂੰ ਮੇਰੇ ਛੇਤੀ ਦੀ ਬੋਲਣਾ ਇਹ ਤਾਰੇ ਦਿਲੋਂ ਕਿਤੇ ਹਾਂ ਜੇ ਤੁਸੀਂ ਮੋਤੇ ਦਾ ਭਾਗ ਲੱਗ ਯਾਰ ਉਹਨੂੰ ਪੂਰਾ ਕਰ ਲੈਂਦੇ ਯਾਰ ਗਾਣਾ ਤੁਸੀਂ ਉਹ ਯਾਰ ਉਹ ਵਿੱਚ ਹੁੰਦਾ ਵਾ ਸਿੰਗਰ ਤੇ ਠੰਡਾ ਪਾਣੀ ਪਾਇਆ ਕਿਸੇ ਨੇ ਉਹ ਲਾ ਲਾ ਯਾਰ ਉਹ ਚੁੱਪ ਕਰ ਯਾਰ ਉਹ ਗਾਣਾ ਪੂਰਾ ਕਰਨ ਦੇ ਚੱਲ ਯਾਰ ਮਾਹੀ ਜਦੋਂ ਆਇਆ ਮੈਂ ਤੇਰੇ ਜਾਣ ਕੇ ਬੋਲਿਆ ਕਦੀ ਕਿਤਾਬ ਨੂੰ ਮੇਰੇ ਛੇਤੀ ਦੀ ਬੋਲਣਾ ਇਹ ਤਾਰੇ ਦਿਲੋਂ ਇੰਤਜ਼ਾਰ ਪਹਿਲੇ ਕਰਾਂਗੀ ਮੈਂ ਹਜ਼ਾਰ ਇਹ ਤਾਰੇ ਦਿਲੋਂ ਇੰਤਜ਼ਾਰ ਆਗੇ ਪੈਸੇ ਤੋਂ ਮੇਰਾ ਪਿਆਰ ਕਰਨਾ ਮੇਰਾ ਪਿਆਰ ਕਹਿ ਦੋ ਵੀ ਸਾਰੇ ਚਾਂਦ ਦੀ ਹਵਾ ਕਰਦਾ ਫੁੱਲਾਂ ਨਾਲ ਧਰਤੀ ਸਜਾਵਾਂਗੀ ਉਹ ਦਿਲ ਵਾਲੇ ਪਲੰਗ ਤੇ ਬਿਠਾਵਾਂਗੀ ਅੰਦਰ ਦੀ ਇਹ ਕਿਦਾਂ ਸੀ ਮਾਰ ਫੁੱਲਾਂ ਵਾਲੇ ਉਹ ਤਰਸ ਕਿਦਾਂ ਸੀ ਓਏ ਇਹ ਤਰਸ ਕਿਦਾਂ ਮਾਹੀ ਆਵੇਗਾ ਮੈਂ ਫੁੱਲਾਂ ਨਾਲ ਧਰਤੀ ਸਜਾਵਾਂਗੀ ਉਹਨੂੰ ਦਿਲ ਵਾਲੇ ਰੰਗਲੇ ਪਲੰਗ ਤੇ ਬਿਠਾਵਾਂਗੀ ਚੱਲਦੇ ਪੱਖੀਆਂ ਤੇ ਰਾਤ ਦੀ ਬੈਠੀ ਹੈ ਚੱਲਦੇ ਪੱਖੀਆਂ ਤੇ ਰਾਤ ਦੀ ਬੈਠੀ ਹੈ ਮਾਹੀ ਆਵੇਗਾ ਉਹ ਮਾਹੀ ਆਵੇਗਾ ਮੈਂ ਫੁੱਲਾਂ ਨਾਲ ਧਰਤੀ ਸਜਾਵਾਂਗੀ ਅੱਲਾ ਦੀ ਇਹਨੂੰ ਇੰਜ ਨਹੀਂ ਆਉਂਦਾ ਇਦਾਂ ਤੇ ਕਿਹਾ ਵਾ ਓਏ ਉਹਨੂੰ ਤਾਂ ਨਜ਼ਰ ਆਉਂਦੀਆਂ ਤੂੰ ਐਵੇਂ ਹੱਬੀ ਜਾਣ ਮੈਨੂੰ ਵੀ ਨਜ਼ਰ ਆਉਂਦੀਆਂ ਜਾ ਯਾਰ ਕੱਲਾ ਚੱਲ ਯਾਰ ਬੱਟ ਕੋ ਸੁਣਾ ਯਾਰ ਅੱਛਾ। ਕੋਈ ਐਸੀ ਚੀਜ਼ ਸੁਣਾ ਦੇ ਤੀ ਬਕਾਇਆ ਦੇ ਮਰੇ ਕੋ ਮੈਨੂੰ ਜਦੋਂ ਤੇ ਸਾਮ ਆਵੇ ਇੰਜ ਕਮਾ ਕਮਾ ਕੇ ਆਹੋ ਇੱਕਦਮ ਉਸਤਾਦ ਜੀ ਇੱਕ ਮੈਂ ਚੀਜ਼ ਸ਼ੁਰੂ ਕਰਦਾ ਹਾਂ ਉਸ ਤਰ੍ਹਾਂ ਕੀ ਚੱਲ ਹੁੰਦਾ ਕਰ ਵੀ ਕਰ। ਉਹਦੇ ਵਿੱਚ ਬੜਾ ਮਜ਼ਾ ਕਰ ਵੀ ਕਰ ਬੇਟਾ ਆਪਣਾ ਖਿਆਲ ਰੱਖਿਓ ਨਾਜ਼ਰੀਨ ਅਸੀਂ ਇਸ ਤੋਂ ਬਾਅਦ ਕਿਸੇ ਵੀ ਟਾਈਮ ਪਟਾਕਾ ਪੈਰ ਪਾ ਸਕਦੇ ਹਾਂ ਠੀਕ ਆ ਆਪਣਾ ਖਿਆਲ ਰੱਖਿਓ ਲਵ ਯੂ ਚਲੋ ਜੀ ਉਸਤਾਦ ਜੀ ਥੋੜੇ ਪੈਸੇ ਹੈ ਤੇ ਮੈਂ ਥੋੜਾ ਜਿਹਾ ਸੁਣਾ ਦਾਂ ਉਸਤਾਦ ਜੀ ਉਹ ਆਂਦਾ ਨਾ ਕੋਲ ਆਇਆ ਤੇ ਸੁਣਾ ਹੋ ਦਿਓ। ਸਕੇ ਤਾਂ ਮੇਰਾ ਇੱਕ ਕੰਮ ਕਰੋ ਓਹੋ ਠਹਿਰ ਜਾ ਉਸਤਾਦ ਜੀ ਮੈਨੂੰ ਸੁਣਾ ਦੋ ਇੱਕ ਲੈ ਉਹ ਹੋ ਸਕੇ ਤਾਂ ਥੋੜਾ ਆਰਾਮ ਕਰੋ ਚੱਲ ਉਸਤਾਦ ਜੀ ਮੈਨੂੰ ਨਾ ਪੈਸੇ ਉਹ ਭਾਜੀ ਉਹ 35 ਆ ਲਾ ਉਹ ਤੇਰੀ ਲੈ ਉਹ ਬਸੰਤੀ ਬਬਲ ਬਬਲ ਪਾ ਕੇ ਲੈ ਬਬਲ ਹਾਂਜੀ ਮੈਨੂੰ ਪੈਸੇ ਚਾਹੀਦੇ ਸੀ ਓ ਮੈਂ ਪਾਣੀ ਭਰਨੀ ਆ ਜਮੇਦਾ ਪਾਣੀ ਭਰਨੀ ਆ ਜਮੇਦਾ ਮੇਰਾ ਢੋਲ ਮੁਸਾਫਿਰ ਲੰਮੇਦਾ ਮੇਰਾ ਢੋਲ ਮੁਸਾਫਿਰ ਲੰਮੇਦਾ ਮਾਗੇ ਜਾਣੇ ਤਾਂ ਯਾਰ ਨਾ ਜਾਣੇ ਮੇਰਾ ਯਾਰ ਜਵਾਨੀ ਜਵਾਨੀ ਮੇਰਾ ਯਾਰ ਜਵਾਨੀ ਮਾਣੇ ਮੈਂ ਕਿੱਥੇ ਤੱਕ ਕਿੱਥੇ ਹੁਮਾ ਹੁਮਾ ਆਉਂਦਾ ਜੀ ਲੈ ਹੁਮਾ ਹੁਮਾ ਕਰ ਪਿਆ ਆਂਦਾ ਉਸਤਾਦ ਜੀ ਮੈਂ ਆਪ ਸੁਣੇ ਓ ਮੇਡੀ ਵੰਗ ਵੇ ਢੋਲਾ ਡੋਂਦੀ ਮਾਰੀ ਵੇ ਸਿੱਧਾ ਕੇ ਓ ਮੇਡੀ ਵੰਗ ਵੇ ਢੋਲਾ ਡੋਂਦੀ ਮਾਰੀ ਵੇ ਕਿੱਥੇ ਜਾ ਕੇ ਵਸੇ ਆਂਡੇ ਦੀ ਬਜ਼ਾਰੀ ਮੇਰੇ ਪਿਆਰ ਵਿੱਚ ਮੈਂ ਬਦਨਾਮ ਹੋਈਆਂ ਤੇਰੀ ਹਾਲ ਸੋਹਣੀਆਂ ਸੀਨੇ ਲੱਗ ਗਈਆਂ ਪਿੱਛੋਂ ਮੁੜ ਵੇ ਢੋਲਾ ਮੇਰੀ
ਭਾਜੀ ਤੁਸੀਂ ਆ ਉਹ ਆੜ ਸਾਹਿਬ ਤੁਹਾਡਾ 700-800 ਹੀ ਗਵਾ ਦੇਣਾ ਜੀ ਆ ਲਓ ਭਾਈ ਸਾਈ ਥੋੜੇ ਪੈਸੇ ਮੈਨੂੰ ਵੀ ਚਾਹੀਦੇ ਸਨ 100 ਚਲੋ ਯਾਰ ਆ ਲੈ ਯਾਰ ਲਾ ਜਾਓ ਸਾਰਿਆਂ ਨੂੰ ਸਕੂਨ ਇਹ ਵੀ ਬਾਰ ਸਾਨੂੰ ਦੇ ਦਿਓ ਕੋਈ ਨਹੀਂ ਸਭ ਨੂੰ ਸਕੂਨ ਹੋ ਠੀਕ ਜਾਏਗਾ ਹੈ ਜੀ ਇਹ ਦੋਵੇਂ ਪੈਸੇ ਕੋਲ ਰੱਖ ਕੇ ਜਾਣ ਲੱਗਿਆ 50 ਦੋਵਾਂ ਨੂੰ ਦੇ ਕੇ ਚਲੋ ਜੀ ਓਕੇ ਜੀ ਅੱਲਾ ਹਾਫਿਜ਼ ਹਿਸਾਬ ਨਹੀਂ ਕਰਦਾ ਲੇਕਿਨ